ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਜਿਹੜੀ ਪਹਿਲੀ ਗੱਲ ਹੈ ਉਹ ਹੈ ਮੁਬਾਰਕਾਂ। ਇੱਕ ਵਾਰੀ ਨਹੀਂ, ਕੋਈ 3-4 ਵਾਰੀ ਮੁਬਾਰਕਾਂ, ਪਰ ਕੱਲੀਆਂ ਮੁਬਾਰਕਾਂ ਨਹੀਂ, ਨਾਲ ਤੁਹਾਨੂੰ ਆਪਣੇ ਆਪ ਨੂੰ ਕੁੰਜਣਾ ਵੀ ਪੈਣਾ ਹੈ ਤੇ ਧਿਆਨ ਵੀ ਕਰਨਾ ਪੈਣਾ ਹੈ, ਵਰਨਾ ਮੁਬਾਰਕ ਦੇ ਥਾਂ ਤੇ ਕੰਮ ਕੋਈ ਹੋਰ ਹੋ ਜਾਣਾ ਹੈ। ਪਹਿਲੀ ਖਬਰ ਦੇ ਦਈਏ, ਤੁਹਾਨੂੰ ਆਪੇ ਸਮਝ ਆ ਜਾਏਗੀ ਵੀ ਇਹ ਮੁਬਾਰਕ ਦੇ ਨਾਲ ਨਾਲ ਮੈਂ ਤੁਹਾਨੂੰ ਡਰਾਉਣ ਕਿਉਂ ਰਿਹਾ। ਮੁਬਾਰਕ ਇਸ ਗੱਲ ਦੀ ਹੈ ਵੀ ਪਾਕਿਸਤਾਨ ਨੇ ਕੋਈ ਮਸਨੂਈ ਸਿਆਰਾ ਟਾਈਪ ਸ਼ਾਇਦ ਛੱਡੀ ਸੀ। ਉਹ ਜਿਹੜੇ ਉੱਤੇ ਜਾਂਦੇ ਨੇ ਸਿਆਰੇ, ਜਿਹੜੇ ਤੁਸੀਂ ਚੇਤਾ ਕਰੋ ਕਿ ਮਸਨੂਈ ਸਿਆਰੇ ਨਾਲ ਰਾਬਤਾ ਜਿਹੜਾ ਨਾ ਉਹ ਮੁਨਕਤਾ ਹੋ ਜਾਂਦਾ ਸੀ, ਤੇ ਹਾਕੀ ਦਾ ਮੈਚ ਜਿਹੜਾ ਉਹ ਵੇਖਦਿਆਂ ਵਿੱਚੋਂ ਟੁੱਟ ਜਾਂਦਾ ਹੁੰਦਾ ਸੀ ਟੈਲੀਵਿਜ਼ਨ ਦੇ ਜ਼ਮਾਨੇ, ਚੇਤਾ ਜੇ ਨਾ। ਉਹੋ ਜਿਹਾ ਹੀ ਇੱਕ ਸਿਆਰਾ ਜਿਹੜਾ ਨਾ ਤਾਂ ਨੂੰ ਘੱਲਿਆ, ਤੇ ਉਹ ਆਂਦੇ ਨੇ ਵੀ ਚੰਦ 'ਤੇ ਅੱਪੜ ਗਿਆ ਜਾਂ ਚੰਦ ਦੇ ਲਾਗੇ ਚਲਾ ਗਿਆ, ਖਲਾ ਚੱਪੜ ਗਿਆ ਚਾਈਨਾ ਦੇ ਤਾਵਨ ਨਾਲ। ਇਮਰਾਨ ਖਾਨ ਦੀ ਹਕੂਮਤ ਦੇ ਜ਼ਮਾਨੇ 'ਚ ਕੰਮ ਇਮਰਾਨ ਖਾਨ ਸਾਹਿਬ ਨੇ ਚਾਈਨਾ ਵਾਲਿਆਂ ਨਾਲ ਗੱਲ ਕੀਤੀ ਸੀ, ਬਈ ਸਾਰੀ ਦੁਨੀਆ ਘੱਲਣ ਡਈ, ਹਿੰਦੁਸਤਾਨ ਵੀ ਘੱਲਣ ਡਿਆ, ਸਾਨੂੰ ਵੀ ਕੋਈ ਥੋੜ੍ਹੀ ਜਿਹੀ ਮਦਦ ਕਰੋ, ਹੱਥ ਪਵਾਓ ਸਾਨੂੰ, ਤੁਹਾਡੇ ਕੋਲ ਟੈਕਨੋਲੋਜੀ ਹੈ ਤੇ ਅਸੀਂ ਵੀ ਕੋਈ ਸ਼ਾਇਦ ਤਾਂ ਨੂੰ ਛੱਡੀਏ। ਤੇ ਚਾਈਨਾ ਵਾਲਿਆਂ ਨੇ, ਕਿਉਂਕਿ ਸਾਡੀ ਯਾਰੀ ਠੀਕ ਹੈ, ਤੇ ਉਹਨਾਂ ਖਾਨ ਸਾਹਿਬ ਦੀ ਗੱਲ ਨੂੰ ਮੰਨਿਆ, ਤੇ ਉਸ ਵੇਲੇ ਫਵਾਦ ਚੌਧਰੀ ਸਾਹਿਬ ਨੇ ਵੀ ਚੰਗੇ ਐਲਾਨ ਖੜਕਾਏ ਸਨ ਵੀ ਸਾਡਾ ਸਿਆਰਾ ਵੀ ਉੱਤੇ ਜਾਏਗਾ। ਤੇ ਵੈਸੇ ਚੌਧਰੀ ਸਾਹਿਬ ਨੂੰ ਵੀ ਨਾਲ ਹੀ ਘੱਲ ਦਿੰਦੇ, ਉਦੋਂ ਕਿਸੇ ਵੇਲੇ ਉੱਤੇ ਉਦੋਂ ਹੀ ਛੱਡ ਦਿੰਦੇ ਸਿਆਰਾ, ਤੇ ਚੌਧਰੀ ਸਾਹਿਬ ਵੀ ਬਚ ਜਾਂਦੇ। ਬਾਅਦ ਚੌਧਰੀ ਸਾਹਿਬ ਨੂੰ ਵੀ ਪੀ ਕੱਟਣੀ ਪਈ ਬੜੀ। ਤੇ ਖੈਰ ਚੌਧਰੀ ਸਾਹਿਬ ਤੇ ਉਸ ਵੇਲੇ ਉੱਤੇ ਨਾ ਗਏ, ਤੇ ਜਾਂ ਚਲੋ ਬਾਜਵਾ ਸਾਹਿਬ ਨੂੰ ਹੀ ਭਾਗ ਉੱਤੇ ਘੱਲ ਦਿੰਦੇ, ਉਹਨਾਂ ਨੂੰ ਆਂਦੇ ਚਲੋ ਜਿਹੜੀ ਤੁਸੀਂ ਐਕਸਟੈਂਸ਼ਨ ਲੈਣੀ ਚੰਦ 'ਤੇ ਹੀ ਲੈ ਲਓ, ਹਕੂਮਤ ਵੀ ਉੱਥੇ ਹੀ ਕਰ ਲਓ। ਬਹਰਹਾਲ ਬਾਜਵਾ ਸਾਹਿਬ ਨੂੰ ਜੇ ਚੰਦ 'ਤੇ ਹੀ ਘੱਲ ਦਿੰਦੇ ਤਾਂ ਤਦ ਵੀ ਠੀਕ ਸੀ। ਬਹਰਹਾਲ ਹੁਣ ਮੁਬਾਰਕਾਂ ਵਾਲੀ ਗੱਲ ਤੇ ਵੀ ਉੱਥੇ ਅੱਪੜ ਗਿਆ ਕੰਮ, ਤੇ ਤੁਸੀਂ ਆਂਦੇ ਫਿਰ ਡਰਾਉਣ ਕਿਉਂ ਡਏ, ਉਹ ਕੁੰਜ ਕੇ ਕਾਹਤੋਂ ਮੈਣਾ। ਉਹ ਭਾਈ ਜੀ ਕੁੰਜ ਕੇ ਇਸ ਤੋਂ ਆਖਣ ਡਿਆ ਵੀ ਤੁਹਾਨੂੰ ਪਤਾ ਹੈ ਕਿ 75-76 ਸਾਲਾਂ ਜਿਹੜਾ ਚੰਗਾ ਕੰਮ ਹੁੰਦਾ ਉਹਦੀ ਤਮਾਮ ਤਰ ਜਿਹੜੀ ਹੈ ਨਾ ਸ਼ਾਬਾਸ਼ ਹੈ ਉਹ ਤਾਂ ਚੌਧਰੀ ਨਿਜ਼ਾਮਦੀਨ ਨੂੰ ਮਿਲਣੀ ਹੈ, ਤੇ ਭੈੜੇ ਕੰਮ ਦੀ ਤਮਾਮ ਤਰ ਬੁਰਾਈ ਸਿਆਸਤਦਾਨਾਂ ਨੂੰ। ਇਹ ਹੀ ਚੌਧਰੀ ਨਿਜ਼ਾਮਦੀਨ ਦਾ ਪਹਾੜਾ ਨਹੀਂ ਪੜੀ ਦਾ, 1 ਦੂਣੀ 2 ਦੂਣੀ 4। ਤੇ ਉਹ ਜਿਸ ਵੇਲੇ ਪਹਾੜਾ ਪੜੋ ਨਾ, ਤੇ ਉਹਦੇ ਵਿੱਚ ਜਿਹੜਾ ਪਹਾੜਾ ਨਾ ਚੌਧਰੀ ਨਿਜ਼ਾਮਦੀਨ ਸਾਹਿਬ ਦਾ, ਉਹੀ ਹੈ ਵੀ ਜਿਹੜਾ ਚੰਗਾ ਕੰਮ ਹੋਇਆ ਉਹ ਉਹਨਾਂ ਦੇ ਖਾਤੇ, ਤੇ ਜਿਹੜਾ ਭੈੜਾ ਕੰਮ ਹੋਇਆ ਉਹ ਸਿਆਸਤਦਾਨਾਂ ਦੇ ਖਾਤੇ। ਜਿੱਡਾ ਮਰਜ਼ੀ ਵੱਡੀ ਖੱਚ ਮਾਰ ਲੈਣ, ਭਾਵੇਂ 71 'ਚ ਮੁਲਕ ਤੋੜ ਦੇਣ, ਲੇਕਿਨ ਉਹ ਕੰਮ ਉਹਨਾਂ ਭੁੱਟੋ ਸਾਹਿਬ ਦੇ। ਹਾਲਾਂਕਿ ਭੁੱਟੋ ਸਾਹਿਬ ਜਿਹੜੇ ਸਨ ਨਾ ਉਹ ਉਸ ਵੇਲੇ ਦੇ ਕਾਕੜ ਸਾਹਿਬ ਸਨ, ਚਲੋ ਕਾਕੜ ਸਾਹਿਬ ਨਹੀਂ ਤੇ ਨਵਾਜ਼ ਸ਼ਰੀਫ ਸਾਹਿਬ ਕਰ ਲਓ, ਵੀ ਇੰਨੀ ਕੀ ਭੁੱਟੋ ਸਾਹਿਬ ਦੀ ਗੱਲਬਾਤ ਸੀ ਜਿਹੜੀ ਸਾਰਾ ਕੰਮ ਤੇ ਉਸ ਵੇਲੇ ਵੀ ਯਾਹੀਆ ਸਾਹਿਬ ਦੇ ਕੋਲ ਹੀ ਸੀ। ਭੁੱਟੋ ਸਾਹਿਬ ਤੇ ਉਹਨਾਂ ਦੇ ਹੱਥ ਦੇ ਵਿੱਚ ਛੜੀ ਸਨ ਨਾ ਇੱਕ, ਮਤਲਬ ਜਿਵੇਂ ਅੱਜ ਕੱਲ੍ਹ ਨਵਾਜ਼ ਸ਼ਰੀਫ ਸਾਹਿਬ, ਬੀਬੀ ਮਰੀਮ ਹੈ, ਮੋਹਸਨ ਨਕਵੀ ਸਾਹਿਬ ਨੇ, ਕਾਕੜ ਸਾਹਿਬ ਨੇ, ਇੰਝ ਹੀ ਉਸ ਵੇਲੇ ਚੌਧਰੀ ਨਿਜ਼ਾਮਦੀਨ ਨੇ ਭੁੱਟੋ ਸਾਹਿਬ ਨੂੰ ਇਸਤੇਮਾਲ ਕੀਤਾ ਸੀ। ਤੇ ਉਹ ਤਾਂ ਫਿਰ ਬਾਅਦ ਦੇ ਵਿੱਚ ਮੁਲਕ ਟੁੱਟ ਗਿਆ, ਤੇ ਸਾਡੀ ਉਸ ਵੇਲੇ ਨਿਜ਼ਾਮਦੀਨ ਸਾਹਿਬ ਉਸ ਵੇਲੇ ਦੇ ਕਮਜ਼ੋਰ ਹੋ ਗਏ, ਤੇ ਭੁੱਟੋ ਸਾਹਿਬ ਦੀ ਚੜ੍ਹ ਮੱਚ ਗਈ। ਵਰਨਾ ਪਹਿਲਾਂ ਤਾਂ ਭੁੱਟੋ ਸਾਹਿਬ ਵੀ ਲੂਰ ਉਹਨਾਂ ਦੇ ਮਗਰ ਹੀ ਫਿਰਦੇ ਸਨ। ਤੇ ਵੇਖੋ ਮੁਲਕ ਤੋੜ ਕੇ, ਤੇ ਹੁਣ ਤੱਕ ਸਾਨੂੰ ਸਕੂਲਾਂ 'ਚ ਹੀ ਪੜ੍ਹਾਉਂਦੇ ਰਹੇ ਵੀ ਮੁਲਕ ਭੁੱਟੋ ਨੇ ਤੋੜਿਆ, ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕੰਮ ਅਸਲ ਚੌਧਰੀ ਨਿਜ਼ਾਮਦੀਨ ਨੇ ਪਾਇਆ ਸੀ। ਬਹਰਹਾਲ ਇਹ ਪੁਰਾਣਾ ਕੰਮ ਹੈ ਚੌਧਰੀ ਨਿਜ਼ਾਮਦੀਨ ਸਾਹਿਬ ਦਾ। ਹੁਣ ਤੁਹਾਨੂੰ ਮੈਂ ਇਸ ਤੋਂ ਆਖਣ ਡਿਆ ਵੀ ਧਿਆਨ ਕਰੋ, ਕਿਉਂਕਿ ਸਿਆਰਾ ਚਲਾ ਗਿਆ ਖਲਾ 'ਚ ਜਾਂ ਉੱਥੇ ਉਤਲੇ ਪਾਸੇ, ਤੇ ਇਹ ਸਾਡੇ ਤੇ ਇੱਥੇ ਬਲਬਾਂ 'ਚ ਕੈਮਰੇ ਲਾਏ ਮਾਨ ਨਹੀਂ। ਇਹ ਜੱਜਾਂ ਦੀਆਂ, ਉਹਨਾਂ ਦੀਆਂ ਬੇਗਮਾਂ ਦੀਆਂ, ਤੇ ਪਤਾ ਨਹੀਂ ਕਿਹਦੀਆਂ ਵੀਡੀਓ ਜਿਹੜੀਆਂ ਨੇ ਉਹ ਬਲਬਾਂ 'ਚ ਕੈਮਰੇ ਲਾ ਕੇ ਠੋਕੀ ਆਉਂਦੇ ਨੇ, ਤੇ ਸਾਡੇ ਜਿਹੜੇ ISI ਵਾਲੇ ਤੇ ਦੂਜੇ ਭਰਾ ਨੇ ਉਹ ਉੱਥੇ ਹੀ ਮਾਣ ਨਹੀਂ। ਤੇ ਸੋਚੋ ਵੀ ਹੁਣ ਤੇ ਇਹਨਾਂ ਕੋਲ ਸਿਆਰਾ ਜਿਹੜਾ ਉੱਤੇ ਅੱਪੜ ਗਿਆ ਚੰਦ 'ਤੇ, ਤੇ ਉੱਥੋਂ ਕਿਹੜੀ ਫਿਲਮ ਬਣਾਉਣਗੇ ਤੇ ਕਿਹਦੀ। ਤੇ ਭਾਈ ਜੀ ਇਸ ਲਈ ਪਿੰਡਾਂ ਵਾਲਿਆਂ ਨੂੰ ਮੈਂ ਦੱਸਣ ਡਿਆ ਵੀ ਜਿਹੜਾ ਨਹਿਰਾਂ 'ਤੇ ਕੱਪੜੇ ਲਾ ਕੇ ਨਹਾਉਂਦੇ ਹੋ, ਇਹ ਜ਼ਰਾ ਥੋੜ੍ਹਾ ਜਿਹਾ ਧਿਆਨ ਕਰੋ। ਮੈਂ ਇਹ ਜਿਹੜੇ ਸਾਡੇ ਆਪਣਾ ਰਫੀਕ ਨੰਬਰਦਾਰ ਸਾਹਿਬ ਨੇ, ਉਹਨਾਂ ਨੂੰ ਵੀ ਮੈਂ ਗੱਲ ਆਖਣ ਡਿਆ ਵੀ ਥੋੜ੍ਹਾ ਜਿਹਾ ਧਿਆਨ ਕਰੋ। ਇਹ ਜਿਹੜਾ ਮੱਝਾਂ ਛੱਜਾਂ ਚਾਰ ਦੇ, ਮੇਰਾ ਮਤਲਬ ਉੱਥੇ ਚੁੱਭੀ ਲਾ ਲੈਂਦੇ ਹੋ। ਇਸੇ ਤਰ੍ਹਾਂ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਉੱਥੇ ਛੱਤਾਂ ਦੇ ਉੱਤੇ ਸੌਂਦੇ ਹੋ, ਤੇ ਉਹ ਫਿਰ ਮਤਲਬ ਗਰਮੀ ਬਹੁਤੀ ਲੱਗਦੀ, ਹੁੱਸੜ ਪੈਂਦਾ, ਤੇ ਲੋਕੀ ਜ਼ਰਾ ਕੁੜਤਾ ਛੁੜਤਾ ਲਾ ਲੈਂਦੇ ਨੇ। ਤੇ ਥੋੜ੍ਹਾ ਜਿਹਾ ਧਿਆਨ ਕਰਨਾ, ਜਿਹੜੇ ਛੱਤਾਂ ਤੇ ਸੌਣ ਵਾਲੇ ਲੋਕ ਨੇ, ਸਨ ਟੱਬਰੇ ਜਿਹੜਾ ਨਾ ਉਹ ਛੱਤਾਂ 'ਤੇ ਨਹੀਂ ਸੌਣਾ, ਤੁਹਾਡੀ ਮਿਹਰਬਾਨੀ ਹੈ। ਇਹ ਪਿੰਡਾਂ ਵਾਲਿਆਂ ਨੂੰ ਪਤਾ ਵੀ ਮੈਂ ਸਨ ਟੱਬਰੇ ਕੀ ਆਖਣ ਡਿਆ, ਤੇ ਛੱਤਾਂ 'ਤੇ ਨਹੀਂ ਸੌਣਾ, ਤੇ ਧਿਆਨ ਕਰਨਾ, ਕਿਉਂਕਿ ਚੌਧਰੀ ਨਿਜ਼ਾਮਦੀਨ ਨੇ ਕੈਮਰਾ ਉੱਤੇ ਲਾ ਛੜਿਆ। ਬਾਅਦ ਦੇ ਵਿੱਚ ਜੋ ਮਤਾ ਸਾਰੀ ਦੁਨੀਆ ਨੂੰ ਮੂੰਹ ਨਾ ਵਿਖਾ ਸਕੋ, ਕਿਉਂਕਿ ਨਿਜ਼ਾਮਦੀਨ ਨੂੰ ਇਹ ਸ਼ੌਕ ਹੈ ਲੋਕਾਂ ਦੀਆਂ ਫਿਲਮਾਂ ਇਹੋ ਜਿਹੀਆਂ ਕੱਢਣੀਆਂ, ਪਤਾ ਨਹੀਂ ਕਿਹੜੀ ਗੱਲ ਦਾ ਸ਼ੌਕ ਹੈ, ਬਟ ਟੋਟੇ ਜੋੜ ਕੇ ਉਹ ਇਹਨਾਂ ਨੂੰ ਕੰਮ ਕਰਨ ਦਾ ਸ਼ੌਕ ਹੈ। ਤੇ ਇੱਕ ਪਾਸੇ ਤੁਹਾਨੂੰ ਮੁਬਾਰਕਾਂ, ਤੇ ਦੂਜੇ ਪਾਸੇ ਆਪਣੇ ਆਪ ਨੂੰ ਕੁੰਝ ਕੇ ਰੱਖੋ। ਇਹ ਸੀ ਪਹਿਲੀ ਖਬਰ। ਅੱਛਾ ਜੀ, ਦੂਜੀ ਖਬਰ ਜਿਹੜੀ ਹੈ ਨਾ ਉਹ ਇਹ ਹੈ ਕਿ ਅਮਰੀਕੀ ਸਫੀਰ ਜਿਹੜਾ ਹੈ ਨਾ, ਉਹਨੇ ਉਮਰ ਅਯੂਬ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਇਹ ਪੂਰੀ ਦੁਨੀਆ ਦਾ ਅਸੂਲ ਹੈ, ਕੋਈ ਇੱਥੇ ਹੀ ਨਹੀਂ ਇਕੱਲਾ, ਬਾਕੀ ਫਿਰ ਸਪੈਸ਼ਲੀ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਅਮਰੀਕਾ ਕਿਉਂਕਿ ਸੁਪਰ ਪਾਵਰ ਹੈ, ਇਹੋ ਜਿਹੇ ਕੰਮ ਉਹ ਕਰਦੇ ਰਹਿੰਦੇ ਨੇ। ਲੇਕਿਨ ਇੱਕ ਕਾਨੂੰਨ ਹੈ, ਜਦੋਂ ਮੈਂ ਵੀ ਇਮਰਾਨ ਖਾਨ ਸਾਹਿਬ ਦੇ ਨਾਲ ਵਜ਼ੀਰ ਸਾਂ, ਤੇ ਮੈਨੂੰ ਵੀ ਕਈ ਵਜ਼ੀਰ ਮਿਲਣ ਆਉਂਦੇ ਸਨ, ਤੇ ਮਿਸਰ ਦੇ, ਆਪਣਾ ਜਰਮਨੀ ਦੇ, ਹੋਰ ਕਈ ਸਫੀਰ ਮਿਲਣ ਆਉਂਦੇ ਰਹੇ। ਉਹ ਜ਼ਾਹਿਰ ਹੈ ਉਹਨਾਂ ਦਾ ਇੰਟਰਸਟ ਇਹ ਹੁੰਦਾ ਸੀ ਵੀ ਜਿਹੜੀ ਗੱਲ ਉਹ ਪ੍ਰਾਈਮ ਮਿਨਿਸਟਰ ਦੇ ਕੰਨ 'ਚ ਪਾਉਣਾ ਚਾਹੁੰਦੇ ਨੇ, ਉਹ ਵਜ਼ੀਰਾਂ ਵਸ਼ੀਰਾਂ ਨੂੰ ਮਿਲ ਕੇ ਤੇ ਉਹਨਾਂ ਦੀ ਰਾਏ ਪਤਾ ਕਰਦੇ ਨੇ, ਫਿਰ ਉਹਨਾਂ ਨੂੰ ਆਪਣੀ ਰਾਏ ਦੱਸਦੇ ਨੇ, ਉਹਨਾਂ ਦਾ ਜਿਹੜਾ ਜ਼ੇਨ ਬਣਾਉਂਦੇ ਨੇ, ਜਿਹੜੀ ਉਹ ਗੱਲ ਆਪ ਕਰਨਾ ਚਾਹੁੰਦੇ ਨੇ, ਜਾਂ ਜਿਹੜਾ ਉਹਨਾਂ ਦੇ ਮੁਲਕ ਦਾ ਏਜੰਡਾ ਇਸ ਮੁਲਕ ਦੇ ਵਿੱਚ ਹੁੰਦਾ ਹੈ। ਮਸਲਨ ਇੱਕ ਬਹੁਤ ਵੱਡੇ ਯੂਰਪੀ ਮੁਲਕ ਦੇ ਸਫੀਰ ਆਏ, ਉਹਨਾਂ ਮੈਨੂੰ ਆਖਿਆ ਵੀ ਇਹ ਅਕਾਊਂਟੇਬਿਲਿਟੀ ਦੇ ਪਿੱਛੇ ਕਿਉਂ ਲੱਗੇ ਹੋ, ਚੋਰਾਂ ਨੂੰ ਕਿਉਂ ਫੜਦੇ ਹੋ, ਤੁਸੀਂ ਬਸ ਮੁਇਸ਼ਤ ਦੇ ਉੱਤੇ ਕੰਮ ਕਰੋ,
ਤੁਸੀਂ ਜਿਹੜਾ ਨਾ ਮੁਲਕ ਦੀ ਤਰੱਕੀ ਦੇ ਬੜੇ ਵੱਡੇ ਯੂਰਪੀ ਮੁਲਕ ਦਾ ਅੰਬੈਸਡਰ ਸੀ, ਉਹ ਮੈਨੂੰ 2 ਵਾਰੀ ਬਲਕਿ ਮਿਲਣ ਆਏ, ਤੇ ਦੋਵੇਂ ਵਾਰੀ ਜਦੋਂ ਮੇਰੇ ਕੋਲ ਘਰ ਮਿਲਣ ਆਏ ਤੇ ਉਹਨਾਂ ਇਹੀ ਆਖਿਆ ਵੀ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਦੇ ਏਡੇ ਲਾਗੇ, ਉਹਨਾਂ ਨੂੰ ਸਮਝਾਓ ਵੀ ਇਹ ਕਿਉਂ ਆਪਣਾ ਲੱਠ ਲੈ ਕੇ ਪਏ ਹੋ ਵੀ ਚੋਰਾਂ ਕੋਲੋਂ ਮਾਲ ਕਢਾਉਣਾ, ਤੁਸੀਂ ਜਿਹੜਾ ਨਾ ਮੁਲਕ ਦੀ ਇਕੋਨਮੀ ਠੀਕ ਕਰੋ। ਤੇ ਮੈਂ ਉਹਨਾਂ ਦੇ ਕੋਲੋਂ ਮੁੜ ਕੇ ਸਵਾਲ ਪੁੱਛਿਆ, ਕਿਉਂਕਿ ਜਿਹੜੇ ਮੁਲਕ ਤੋਂ ਆਏ ਸਨ ਉੱਥੇ ਮੈਨੂੰ ਵੀ ਕਾਫੀ ਆਉਣ ਜਾਣ ਦਾ ਮੌਕਾ ਮਿਲਿਆ ਸੀ। ਮੈਂ ਉਹਨਾਂ ਕੋਲ ਪੁੱਛਿਆ ਵੀ ਵੀਰ ਜੀ, ਜੇ ਤੁਹਾਡੇ ਮੁਲਕ ਦੇ ਵਿੱਚ ਕੋਈ ਮਾਲ ਪਾਣੀ ਖਾਵੇ ਤੇ ਉਹਨੂੰ ਫੜ ਕੇ ਜੇਲ੍ਹ 'ਚ ਦਿਓਗੇ, ਉਹਦੀ ਅਕਾਊਂਟੇਬਿਲਿਟੀ ਕਰੋਗੇ, ਜਾਂ ਇਹ ਆਖੋਗੇ ਵੀ ਮਈਸ਼ਤ ਜਿਹੜੀ ਗਾਂ ਤੋਰੀ ਹੈ ਇਹਨੂੰ ਛੱਡੋ? ਉਹਦੇ ਕੋਲ ਜਵਾਬ ਕੋਈ ਨਹੀਂ ਸੀ, ਉਹਨੇ ਮੂੰਹ ਕਰ ਲਿਆ ਥੱਲੇ। ਬਾਹਰਲੇ ਵਜ਼ੀਰ ਮਿਲਦੇ ਨੇ, ਲੇਕਿਨ ਇਹਦਾ ਤਰੀਕਾ ਇਹ ਹੁੰਦਾ ਕਿ ਹਮੇਸ਼ਾ ਫੋਰਨ ਆਫਿਸ ਨੂੰ ਵਜ਼ੀਰ ਕਹਿੰਦਾ ਮੈਂ ਫਲਾਣੇ ਨੂੰ ਮਿਲਣਾ। ਮਤਲਬ ਜਦੋਂ ਮੇਰੇ ਨਾਲ ਵੀ ਕੋਈ ਵਜ਼ੀਰ ਸਾਹਿਬ ਮਿਲਣ ਆਉਂਦੇ ਸਨ, ਜਾਂ ਕਿਸੇ ਸੀਨੀਅਰ ਵਜ਼ੀਰ ਦੂਜੇ ਸਾਡੇ ਅਸਦ ਉਮਰ ਸਾਹਿਬ ਔਰ ਦੂਸਰੇ ਜਿੰਨੇ ਵੀ ਸੀਨੀਅਰ ਵਜ਼ਰਾ ਸਨ, ਤੇ ਉਹ ਫੋਰਨ ਆਫਿਸ ਨਾਲ ਰਾਬਤਾ ਕਰਦਾ ਸੀ, ਉਹ ਸਫੀਰ ਸਾਹਿਬ ਜਿਹੜੇ, ਔਰ ਕਹਿੰਦੇ ਸਨ ਵੀ ਮੈਂ ਫਲਾਣੇ ਬੰਦੇ ਨੂੰ ਮਿਲਣਾ। ਤੇ ਫਿਰ ਫਾਰਨ ਆਫਿਸ ਸਾਡੇ ਨਾਲ ਰਾਬਤਾ ਕਰਦਾ ਸੀ, ਤੇ ਅਸੀਂ ਉਹਨਾਂ ਨੂੰ ਕਹਿੰਦੇ ਸੀ, ਸਾਡਾ ਦਫ਼ਤਰ ਕਹਿੰਦਾ ਸੀ ਕਿ ਜੀ ਠੀਕ ਹੈ ਫਲਾਣੇ ਦਿਨ ਮਿਲ ਲਾਂਗੇ, ਜਾਂ ਫਲਾਣੇ ਟਾਈਮ ਤੈਅ ਹੋ ਜਾਂਦਾ ਸੀ। ਫਾਰਨ ਆਫਿਸ ਨੂੰ ਪਤਾ ਹੁੰਦਾ ਸੀ। ਕਈ ਵਾਰੀ ਫਾਰਨ ਆਫਿਸ ਜਿਹੜਾ ਆਪਣਾ ਬੰਦਾ ਵੀ ਨਾਲ ਘੱਲ ਦਿੰਦਾ ਸੀ ਮੁਲਾਕਾਤ ਦੇ ਦੌਰਾਨ, ਜੇ ਕੋਈ ਐਸੀ ਮੁਲਾਕਾਤ ਹੋਵੇ ਜਿਹਦੇ 'ਚ ਨੋਟਸ ਵਗੈਰਾ ਲੈਣੇ ਹੋਣ ਤੇ। ਲੇਕਿਨ ਕਈ ਵਾਰੀ ਸਫੀਰ ਜਦੋਂ ਤੁਹਾਡੀ ਉਹਨਾਂ ਨਾਲ ਯਾਰੀ ਯੂਰੀ ਹੋ ਜਾਏ ਤਾਂ ਵੈਸੇ ਵੀ ਮਿਲ ਲੈਂਦੇ ਨੇ, ਆਪਣੇ ਕੋਲ ਵੀ ਸੱਦ ਲੈਂਦੇ ਨੇ, ਲੇਕਿਨ ਉਹ ਪ੍ਰੋਟੋਕੋਲ ਦੇ ਖਿਲਾਫ ਹੈ। ਜਦੋਂ ਤੁਸੀਂ ਵਜ਼ੀਰ ਮਸ਼ੀਰ ਹੋ ਤੇ ਤੁਸੀਂ ਪ੍ਰੋਟੋਕੋਲ ਦੇ ਹਿਸਾਬ ਨਾਲ ਉਹਨਾਂ ਨੂੰ ਵੈਸੇ ਨਹੀਂ ਮਿਲਣਾ। ਇੱਕ ਦੋ ਮੇਰੇ ਸੱਜਣ ਸਨ, ਉਹਨਾਂ ਦੇ ਘਰ ਸਫੀਰ ਉਂਝ ਵੀ ਆ ਜਾਂਦੇ ਸਨ ਦੱਸਣ ਤੋਂ। ਮੇਰੀ ਵੀ ਉੱਥੇ ਕਈ ਵਾਰੀ ਮੈਂ ਉੱਧਰ ਗਿਆ ਅਤੇ ਉੱਥੇ ਬੈਠਿਆਂ ਕਈ ਵਾਰੀ ਬਰਤਾਨੀਆ ਦੇ ਸਫੀਰ ਨਾਲ ਦੂਜਿਆਂ ਨਾਲ ਮੁਲਾਕਾਤਾਂ ਹੋਈਆਂ ਉੱਥੇ, ਲੇਕਿਨ ਮੈਂ ਵਾਪਸ ਆ ਕੇ ਫਾਰਨ ਆਫਿਸ ਨੂੰ ਦੱਸਦਾ ਹੁੰਦਾ ਸਾਂ ਕਿ ਬਈ ਮੇਰੀ ਇਹ ਮੁਲਾਕਾਤ ਹੋਈ ਹੈ। ਮੇਰਾ ਮਤਲਬ ਹੈ ਕਿ ਕੋਈ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਮੁਲਾਕਾਤ ਹੋਣੀ ਹੈ। ਸਹਿਬਨ ਹੀ ਮੈਂ ਉੱਥੇ ਗਿਆ ਅਤੇ ਉਹ ਵੀ ਅੱਗੋਂ, ਜਾਂ ਮੈਂ ਗਿਆ ਅਤੇ ਮੇਰੇ ਤੋਂ ਮਗਰੋਂ ਸਫੀਰ ਸਾਹਿਬ ਉੱਥੇ ਅੱਪੜ ਗਏ ਅਤੇ ਮੁਲਾਕਾਤ ਹੋਈ। ਲੇਕਿਨ ਪ੍ਰੋਟੋਕੋਲ ਦਾ ਹੱਲ ਇਹ ਹੈ ਕਿ ਜਦੋਂ ਵੀ ਸਫੀਰ ਨੂੰ ਕਿਸੇ ਵਜ਼ੀਰ ਮਸ਼ੀਰ ਹਕੂਮਤੀ ਅਹੁਦੇਦਾਰ ਕਿਸੇ ਮੈਂਬਰ ਪਾਰਲੀਮੈਂਟ ਨੇ ਮਿਲਣਾ ਤੇ ਉਹ ਸਫੀਰ ਜਿਹੜਾ ਪਹਿਲਾਂ ਫੋਰਨ ਆਫਿਸ ਨਾਲ ਰਾਬਤਾ ਕਰਦਾ। ਇਸੇ ਤਰੀਕੇ ਨਾਲ ਫੋਰਨ ਆਫਿਸ ਨਾਲ ਅਮਰੀਕੀ ਸਫੀਰ ਨੇ ਰਾਬਤਾ ਕੀਤਾ ਕਿ ਜੀ ਅਸੀਂ ਉਮਰ ਅਯੂਬ ਸਾਹਿਬ ਨੂੰ ਮਿਲਣਾ। ਫੋਰਨ ਆਫਿਸ ਨੇ ਉਮਰ ਅਯੂਬ ਨਾਲ ਰਾਬਤਾ ਕੀਤਾ। ਉਮਰ ਅਯੂਬ ਬੜਾ ਸਿਆਣਾ ਕੰਮ ਕੀਤਾ। ਜੇ ਉਹ ਕਿਤੇ ਸਿੱਧਾ ਮਿਲ ਲੈਂਦਾ ਨਾ ਪ੍ਰਾਈਵੇਟ ਜਾ ਕੇ, ਤੇ ਇੱਥੇ ਤੇ ਜਨਾਬ ਇਹਨਾਂ ਨੇ ਜਿਹੜਾ ਨਾ ਡੱਬਾ ਬੰਨ੍ਹ ਦੇਣਾ ਸੀ। ਉਮਰ ਅਯੂਬ ਸਾਹਿਬ ਨੇ ਕਿਹਾ ਕਿ ਜੀ ਮੁਲਾਕਾਤ ਹੋਏਗੀ, ਪਰ ਮੁਲਾਕਾਤ ਪ੍ਰਾਈਵੇਟ ਨਹੀਂ ਹੋਏਗੀ, ਪਬਲਿਕ ਹੋਏਗੀ, ਤੇ ਮੇਰਾ ਪੂਰਾ ਵਫਦ ਨਾਲ ਬੈਠਾ ਹੋਏਗਾ। ਉਮਰ ਅਯੂਬ ਸਾਹਿਬ ਨੇ ਮੁਲਾਕਾਤ ਕੀਤੀ, ਤੇ ਮੁਲਾਕਾਤ ਤੋਂ ਫੌਰਨ ਬਾਅਦ ਮੀਡੀਆ ਨਾਲ ਗੱਲ ਵੀ ਕਰ ਲਈ ਫੌਰੀ ਤੌਰ ਤੇ, ਔਰ ਦੱਸਿਆ ਕਿ ਜੀ ਸਫੀਰ ਸਾਹਿਬ ਮਿਲਣ ਆਏ ਸਨ। ਉਹ ਜ਼ਾਹਿਰ ਹੈ ਕਿਉਂਕਿ ਬੈਰੂਨੀ ਮੁਲਕ ਦੇ ਸਫੀਰ ਨੇ, ਉਹਨਾਂ ਨੂੰ ਅਸੀਂ ਇਹ ਤਾਂ ਨਹੀਂ ਕਹਿਣਾ ਕਿ ਇਮਰਾਨ ਖਾਨ ਸਾਹਿਬ ਨੂੰ ਰਿਲੀਜ਼ ਕਰਾਓ, ਨਾ ਉਹ ਕਰਾ ਸਕਦੇ ਨੇ। ਅਸੀਂ ਬਹਰਹਾਲ ਉਹਨਾਂ ਨੂੰ ਇਹ ਜ਼ਰੂਰ ਦੱਸਿਆ ਕਿ ਇਲੈਕਸ਼ਨ 'ਚ ਧਾਂਦਲੀ ਹੋਈ ਔਰ ਇੱਥੇ ਇਨਸਾਨੀ ਹਕੂਕ ਦੀ ਪਾਮਾਲੀ ਕਿਸ ਤਰ੍ਹਾਂ ਕੀਤੀ ਗਈ ਹੈ। ਲੇਕਿਨ ਉਹ ਮੁਲਾਕਾਤ ਤੋਂ ਬਾਅਦ ਚੌਧਰੀ ਨਿਜ਼ਾਮਦੀਨ ਨੇ ਜਿਨ੍ਹਾਂ ਨੂੰ ਟਾਸ ਦਿੱਤਾ ਸੀ ਬੰਦਿਆਂ ਨੂੰ, ਉਹਨਾਂ ਪਹਿਲਾਂ ਹੀ ਲਾਤਾ ਸੀ ਸਾਫੀਆਂ ਨੂੰ। ਉਹਨਾਂ ਜਨਾਬ ਸ਼ੁਰੂ ਹੋ ਗਏ, ਵੇਖੋ ਜੀ ਪਾਕਿਸਤਾਨ ਤਹਿਰੀਕ ਇਨਸਾਫ ਇੱਕ ਪਾਸੇ ਐਬਸੋਲੂਟਲੀ ਨਾਟ ਕਹਿੰਦੀ ਹੈ, ਤੇ ਦੂਜੇ ਪਾਸੇ ਜਿਹੜਾ ਨਾ ਅਮਰੀਕੀ ਸਫੀਰ ਨੂੰ ਮਿਲਣ ਡਈ ਹੈ। ਇਹ ਬੜੇ ਕੋ ਕਮਲੇ ਨੇ। ਇਮਰਾਨ ਖਾਨ ਕੋਲੋਂ ਜਦੋਂ ਸਵਾਲ ਪੁੱਛਿਆ ਸੀ ਐਬਸੋਲੂਟਲੀ ਨਾਟ ਵਾਲਾ, ਤਾਂ ਉਹਨੇ ਉਦੋਂ ਵੀ ਆਖਿਆ ਸੀ ਵੀ ਜੰਗ ਵਾਸਤੇ ਐਬਸੋਲੂਟਲੀ ਨਾਟ, ਅਮਨ ਵਾਸਤੇ ਐਬਸੋਲੂਟਲੀ ਯੈਸ। ਅਮਨ 'ਚ ਅਸੀਂ ਸਾਰਿਆਂ ਦੇ ਯਾਰ ਹਾਂ, ਅਸੀਂ ਅਮਰੀਕਾ ਦੇ ਵੀ ਯਾਰ ਹਾਂ। ਅਸੀਂ ਅਮਰੀਕਾ ਦੇ ਨਾ ਪੈਰ ਪੈਣਾ ਚਾਹੁੰਦੇ ਹਾਂ ਅਤੇ ਨਾ ਗਿਰੇਬਾਨ ਨੂੰ ਹੱਥ ਪਾਉਣਾ ਚਾਹੁੰਦੇ ਹਾਂ। ਇਹ ਜਿਹੜੇ ਸ਼ਰੀਫ ਕਰਦੇ ਨੇ ਕੰਮ ਕਿ ਜਾਂ ਪੈਰੀਂ ਪੈ ਜਾਓ ਜਾਂ ਗਿਰੇਬਾਨ ਨੂੰ ਹੱਥ ਪਾ ਲਓ। ਨਾ ਅਸੀਂ ਗਲਮਾ ਫੜਨਾ ਚਾਹੁੰਦੇ ਅਤੇ ਨਾ ਪੈਰਾਂ ਨੂੰ ਹੱਥ ਲਾਉਣਾ ਚਾਹੁੰਦੇ, ਮੀਨ ਨਾ ਲੜਨਾ ਚਾਹੁੰਦੇ ਅਤੇ ਨਾ ਮਾਫੀਆਂ ਮੰਗਣਾ ਚਾਹੁੰਦੇ। ਅਸੀਂ ਤਾਂ ਜੱਫਾ ਲਾਉਣਾ ਚਾਹੁੰਦੇ, ਜਿਵੇਂ ਦੋ ਸੱਜਣ ਲਾਉਂਦੇ ਨੇ, ਜਿਵੇਂ ਦੋ ਜਿਹੜੇ ਇੱਕ ਦੂਜੇ ਦੇ ਇੱਜ਼ਤ ਇਹਤਰਾਮ ਕਰਨ ਵਾਲੇ ਦੋਸਤ ਲਾਉਂਦੇ ਨੇ, ਅਤੇ ਅਸੀਂ ਯਾਰ ਬੇਲੀ ਬਣ ਕੇ ਚੱਲਣਾ ਚਾਹੁੰਦੇ ਹਾਂ। ਅਤੇ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਅਗਰ ਉਹ ਕੱਲ੍ਹ ਨੂੰ ਕਹਿੰਦੇ ਨੇ ਵੀ ਜੀ ਟੈਕਨੋਲੋਜੀ ਦੇ ਵਿੱਚ ਕੋਈ ਸਾਡੇ ਕਿਸਾਨ ਨੂੰ ਬਿਹਤਰ ਕਰਨ ਵਾਸਤੇ, ਕਣਕ ਦਾ ਝਾੜ ਬਹੁਤਾ ਕਰਨ ਵਾਸਤੇ ਕੋਈ ਚੰਗੀ ਸਪਰੇਅ, ਕੋਈ ਚੰਗੀ ਟੈਕਨੋਲੋਜੀ, ਕੋਈ ਚੰਗੀ ਕੈਂਸਰ ਦੀ ਦਵਾਈ, ਜਾਂ ਕੋਈ ਹੋਰ ਚੀਜ਼ ਜਿਹੜੀ ਅਮਰੀਕਾ ਆਉਂਦਾ ਜੀ ਸਾਡੇ ਨਾਲ ਤਾਵਨ ਕਰੋ ਅਤੇ ਅਸੀਂ ਤੁਹਾਨੂੰ ਉਹ ਦਿੰਦੇ ਹਾਂ ਜਾਂ ਰਲ ਕੇ ਬਣਾਉਂਦੇ ਹਾਂ, ਅਤੇ ਸਾਨੂੰ ਕੋਈ ਪ੍ਰੋਬਲਮ ਨਹੀਂ। ਅਸੀਂ ਤਾਂ ਆਉਂਦੇ ਅਮਰੀਕਾ ਨਾਲ ਰਲ ਕੇ ਬਣਾਓ। ਪਰ ਜੇ ਅਮਰੀਕਾ ਆਖੇ ਵੀ ਆਪਣੇ ਅੱਡੇ ਦੇ ਦਿਓ, ਅਤੇ ਉੱਥੋਂ ਜਹਾਜ਼ ਉਡਾ ਕੇ ਅਤੇ ਅਸੀਂ ਅਫਗਾਨਿਸਤਾਨ ਦੇ ਵਿੱਚ ਅਤੇ ਇਰਾਨ ਦੇ ਵਿੱਚ ਬੰਬ ਮਾਰਨੇ ਨੇ, ਅਤੇ ਉੱਥੇ ਇਮਰਾਨ ਖਾਨ ਨੇ ਆਖਿਆ ਜੀ ਐਬਸੋਲੂਟਲੀ ਨਾਟ, ਕਿਉਂਕਿ ਅਸੀਂ ਜਿਹੜੇ ਸਾਡੇ ਨਾਲ ਹਮਸਾਏ ਨੇ ਅਸੀਂ ਉਹਨਾਂ 'ਤੇ ਬੰਬਾਰੀ ਕਿਉਂ ਕਰਾਈਏ, ਸਾਡੀ ਉਹਨਾਂ ਨਾਲ ਕਿਹੜੀ ਜੰਗ ਹੈ। ਤੁਸੀਂ ਬਾਅਦ ਦੇ ਵਿੱਚ ਇੱਥੋਂ ਆਪਣੀ ਧੋਤੀ ਚੁੱਕ ਕੇ ਨਿਕਲ ਜਾਣਾ, ਅਤੇ ਉਹਨਾਂ ਫਿਰ ਇੱਥੇ ਸਾਡੇ ਵੱਲ ਬੰਬ ਛੱਡਦੇ ਰਹਿਣਾ ਬਾਅਦ ਦੇ ਵਿੱਚ। ਅਤੇ ਤੁਹਾਨੂੰ ਪਤਾ ਵੀ ਪਿੰਡ 'ਚ ਜੰਜ ਦੇ ਨਾਲ ਸੇਬੇ ਵਾਲਾ ਬੰਬ ਚੱਲਿਆ ਹੋਵੇ ਨਾ, ਅਤੇ ਬੰਦੇ ਦੇ ਕਿਤੇ ਲਾਗੇ ਸੇਬੇ ਵਾਲਾ ਬੰਬ ਚੱਲ ਜਾਏ, ਅਤੇ 4 ਦਿਨ ਬੰਦੇ ਨੂੰ ਹੋਸ਼ ਨਹੀਂ ਆਉਂਦੀ ਜਿਹਦੇ ਕੰਨ ਦੇ ਲਾਗੇ ਸੇਬੇ ਵਾਲਾ ਬੰਬ ਚੱਲਿਆ ਹੋਵੇ। ਅਤੇ ਸਾਡੇ ਤਾਂ ਫਿਰ ਤੁਹਾਨੂੰ ਪਤਾ ਹੀ 2001 ਤੋਂ ਬਾਅਦ ਕਿਹੜੇ ਬੰਬ ਚੱਲਦੇ ਰਹੇ ਨੇ, ਸਾਨੂੰ ਤਾਂ ਭੁਆਂ ਕੇ ਰੱਖ ਦਿੱਤਾ ਸੀ। ਅਤੇ ਗਾਂ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ। ਅਤੇ ਇਸ ਲਈ ਜੇ ਤੁਸੀਂ ਇਹ ਖਬਰ ਸੁਣੋ ਨਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਅਮਰੀਕਾ ਵਾਲਿਆਂ ਨੂੰ ਮਿਲ ਪਏ ਅਤੇ ਇਹ ਹੋ ਗਿਆ ਅਤੇ ਉਹ ਹੋ ਗਿਆ, ਅਤੇ ਜ਼ਿਆਦਾ ਇਹਦੇ 'ਤੇ ਕੋਈ ਤਵੱਜੋ ਨਹੀਂ ਦੇਣੀ ਗੱਲ 'ਤੇ। ਇਹ ਸਾਰੀ ਚੌਧਰੀ ਨਿਜ਼ਾਮਦੀਨ ਦਾ ਫੈਲਾਇਆ ਹੋਇਆ ਕੰਮ ਹੈ ਲਿਫਾਫਿਆਂ ਦੇ ਥਰੂ। ਉਹ ਮੁਲਾਕਾਤ ਉਹਨਾਂ ਆਖਿਆ ਸੀ ਕਰਨੀ ਹੈ, ਉਹਨਾਂ ਕਰ ਲਈ, ਔਰ ਪਬਲਿਕ ਨੂੰ ਦੱਸਿਆ ਵੀ ਕਿੰਨੀ ਕੁ ਗੱਲ ਹੋਈ, ਕਿਉਂਕਿ ਸਭ ਤੋਂ ਵੱਡੀ ਪਾਕਿਸਤਾਨ ਦੀ ਪਾਰਟੀ ਹੈ, ਉਹਨਾਂ ਨੂੰ ਮਿਲਣਾ ਪੈਣਾ, ਸਫੀਰਾਂ ਨਾਲ ਮਿਲਣਾ ਪੈਂਦਾ। ਹਰ ਮੁਲਕ ਦੇ ਸਫੀਰ ਨਾਲ ਮਿਲਣਾ ਚਾਹੀਦਾ, ਸਾਊਦੀ ਅਰਬ ਦਾ ਹੋਵੇ, ਮਿਸਰ ਦਾ ਹੋਵੇ, ਭਾਵੇਂ UAE ਦਾ ਹੋਵੇ, ਭਾਵੇਂ ਆਸਟ੍ਰੇਲੀਆ ਦਾ, ਅਤੇ ਭਾਵੇਂ ਜਰਮਨੀ ਦਾ, ਅਤੇ ਭਾਵੇਂ ਅਮਰੀਕਾ ਦਾ, ਸਾਰਿਆਂ ਨਾਲ ਮਿਲਣਾ ਚਾਹੀਦਾ। ਔਰ ਹਾਂ, ਮਿਲਣਾ ਜਿਹੜਾ ਉਹ ਇੱਜ਼ਤ ਇਹਤਰਾਮ ਨਾਲ ਚਾਹੀਦਾ, ਨਾ ਗਲਮੇ ਪੈਣਾ ਚਾਹੀਦਾ ਅਤੇ ਨਾ ਪੈਰੀਂ ਪੈਣਾ ਚਾਹੀਦਾ। ਇੰਨੀ ਗੱਲ। ਅੱਛਾ ਜੀ, ਅਗਲੀ ਖਬਰ ਇਹ ਹੈ
ਕਿ ਜਸਟਿਸ ਬਾਬਰ ਸੱਤਾਰ ਸਾਹਿਬ, ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਜਦੋਂ ਮਿਲੇ ਨੇ ਨਾ, ਤੇ ਸਭ ਤੋਂ ਬਹੁਤੀ ਅੱਗ ਲੱਗੀ ਹੈ ਫਾਹਦ ਹੁਸੈਨ ਸਾਹਿਬ। ਇਹਨੂੰ ਸਾਡੇ ਅਰਸ਼ਦ ਸ਼ਰੀਫ ਸਾਹਿਬ ਬਹਿਰੂਪੀਆ ਆਖਦੇ ਸਨ, ਤੇ ਉਹਨਾਂ ਨੇ ਜਨਾਬ ਇੱਕ ਪ੍ਰੋਗਰਾਮ ਕੀਤਾ ਜਿਹਦੇ 'ਚ ਐਸੀ ਕੋਈ ਘਟੀਆ ਜ਼ੁਬਾਨ ਇਸਤੇਮਾਲ ਕੀਤੀ, ਐਸੀ ਕੋਈ ਥੱਕੀ ਹੋਈ ਜ਼ੁਬਾਨ ਇਸਤੇਮਾਲ ਕੀਤੀ। ਬਹਰਹਾਲ ਨਾਮ ਹੀ ਕਰਨ ਤੇ ਉਹਨਾਂ ਦਾ ਪਤਾ ਹੀ ਹੈ ਨਾ ਵੀ ਉਹ ਤੁਹਾਨੂੰ ਪਤਾ ਹੀ ਹੈ ਸਾਰੀ, ਜਿਸ ਵੇਲੇ 9 ਅਪ੍ਰੈਲ ਦੀ ਰਜੀਮ ਚੇਂਜ ਹੋਈ ਸੀ, ਭਾਈ ਸਾਹਿਬ ਨੌਕਰੀ ਲਈ ਸੀ, ਤੇ ਗੰਦ ਜਿਹੜਾ ਆਪਣੇ ਮੂੰਹ ਤੇ ਵੀ ਕਾਲਕ ਮਲੀ ਸੀ ਹੈ 9 ਮਈ, ਤੇ ਸਾਰੇ ਬਿਆਨੀਏ ਇਹ ਵੀ ਬਣਾਉਣ ਵਾਲਾ ਵੇਚੀ ਭਾਈ। ਤੇ ਇਹਨੂੰ ਐਵੇਂ ਹੀ ਅਰਸ਼ਦ ਸ਼ਰੀਫ ਸ਼ਹੀਦ ਜਿਹੜਾ ਨਾ, ਇਹਨੂੰ ਬਰੂਪੀਆ ਐਵੇਂ ਨਹੀਂ ਸੀ ਆਖਦਾ, ਸੱਚਾ ਆਖਦਾ ਸੀ। ਤੇ ਬਰੂਪੀਆ ਵੀ ਬਹਰਹਾਲ ਤੇ ਤੋਹੀਨ ਹੈ ਇਹਦੀ, ਬਰੂਪੀਆ ਆਖਣਾ ਵੀ, ਲੇਕਿਨ ਸਾਡਾ ਭਰਾ ਅਰਸ਼ਦ ਇਹਨੂੰ ਬਰੂਪੀਆ ਆਖਦਾ ਸੀ। ਇਹ ਜ਼ਰਾ ਸੁਣੋ ਵੀ ਅੱਜ ਸਲਮਾਨ ਅਕਰਮ ਰਾਜਾ ਨੇ ਪਹਿਲਾਂ ਤੇ ਇਹਦੀ ਲਿਟਰੇਸ਼ਨ ਕੈਸੀ ਕੀਤੀ। ਮਾਜ਼ਰਤ ਇਸ ਲਫ਼ਜ਼ ਲਈ, ਲੇਕਿਨ ਇਸ ਤੋਂ ਬਿਹਤਰ ਮੈਨੂੰ ਹੋਰ ਕੋਈ ਲਫ਼ਜ਼ ਨਜ਼ਰ ਨਹੀਂ ਸੀ ਆਉਣ ਡਿਆ ਇਸ ਟਾਊਟ ਵਾਸਤੇ, ਟਾਊਟ ਭਰਾ ਵਾਸਤੇ। ਪਹਿਲਾਂ ਵੇਖੋ ਵੀ ਸਲਮਾਨ ਅਕਰਮ ਰਾਜਾ ਸਾਹਿਬ ਵਰਗਾ संजीदा ਤੇ धीमा ਤੇ ਮੰਝਿਆ ਹੋਇਆ ਬੰਦਾ, ਉਹਨੇ लिटरेशन कैसी की है। सलमान साहब, अब ये देखें ना, मामला तो बिल्कुल खुलकर सामने आ गया है। तो पहले तो ये बताएं कि आप कौन से ग्रुप में हैं, प्रो मरवत में मरवत साहब या एंटी मरवत साहब? और ये इतनी ज़्यादा ग्रुपिंग जो है, ये क्या खान साहब को पता है कि किस तरीके से पार्टी फैक्शनलाइज हो गई है? देखिए फहद, आपसे दोस्ती भी है इसलिए मैं कुछ बात ध्यान से ही करूँगा, लेकिन मैं ऑनेस्टली बहुत कम होता है कि किसी प्रोग्राम में बैठ के इतना ऐसी मायूसी महसूस करूं जो मैं इस प्रोग्राम में बैठ के महसूस कर रहा हूं। आपका ये क्या प्रोग्राम है? पिछले 15 मिनट से आपकी एक ऑब्सेशन है पीटीआई के साथ कि देखें इनका झूठ, इनके यू टर्न्स, ये अमेरिकन एम्बेसडर से क्यों मिले, पीटीआई के अंदर बड़ी कोई गिरोहबंदी है। ये किस तरह कौमी अहमियत के सवालात हैं, मुझे आप बताइए। एक पार्टी जो अपने आप को समझती है कि वो आइंदा की हुकूमत है, वो कैसे किसी बैरूनी सफारतकार से नहीं मिलेगी, सफ़ीर से नहीं मिलेगी? हम हर सफ़ीर से मिलेंगे, हाँ हमारा कुछ भी गिला हो, हम हर हुकूमत से मिलेंगे, उनसे ताल्लुक भी रखेंगे, इस्टेब्लिशमेंट से इंटरजेक्शन कर वो भी करेंगे। देखिए पूरा एक आपने, मैं अर्ज करूं, आपने एक पूरा बयानिया बनाया है, एक माहौल पैदा किया है मुझ तक आने से पहले आपने ये बात की, आपकी जो को होस्ट हैं उन्होंने कहा इनका झूठ जो है वो हमेशा सामने आ जाता है। ये किस किस्म की सहाफती जुबान है? मैं हैरान हूं। उसके बाद अब आपने ये कहा कि अब हम पीटीआई के अंदर जाएंगे, आप उस गिरोह में। देखिए आपके कॉरेस्पॉन्डेंट्स को बिल्कुल कुछ खबर नहीं है कि पीटीआई के अंदर क्या हो रहा है। नहीं, मैं सिर्फ एक अमूमी बात जरूर करूंगा, सिर्फ वो एम्बेसडर वाली बात क्लियर करने दें। गिरोह से हैं, कोई गिरोह नहीं है। देखिए आप या तो प्रोग्राम करें एक को हदफ बनाने के हवाले से, या आप बात करें उसूलों की, आज के इशूज क्या हैं हम उन पे बात करें। अगर आपने पीटीआई की तारीख को उठा के उस पे हमला करना है तो आपको मेरी जरूरत नहीं है, आप खुद कर सकते हैं, कर सकते हैं। हमने तो ਸੁਣ ਲਈ ਜੇ। ਤੇ ਹੁਣ ਜ਼ਰਾ ਸੁਣੋ ਵੀ ਸਾਡਾ ਭਰਾ ਅਰਸ਼ਦ ਇਹਨਾਂ ਦੇ ਬਾਰੇ ਕੀ ਕਹਿੰਦਾ ਸੀ। फहाद हुसैन बहरहाल बचपन की उनकी कोई ख्वाहिश थी और फिर अब आप उनके निकाले, रेड जोन फाइल्स निकाले, एडवाइजर और मिनिस्टर बन के स्ट्रेटेजी कम्युनिकेशन नजर आ रही है ना स्ट्रेटेजी। उस दिन जिस दिन यहाँ पे मुल्क की मईशत तबाह हो रही है, उस दिन इन सारे चोरों के साथ बैठ के वो भी दांत निकाल रहा था कि जी हंसते, ये हंसते हुए विजुअल जाएंगे, क्योंकि पहले दिन जो वीडियो आई थी उसमें चेहरे लटके हुए थे, तो स्ट्रेटेजी कम्युनिकेशन है जी, हंसते हुए जाएंगे, बड़ा इंप्रेशन जाएगा। ये एहसास नहीं हुआ स्ट्रेटेजी कम्युनिकेशन बनाते हुए कि यहाँ पे लोग भूखे मर रहे हैं और फहाद हुसैन वहां पे बेशर्मों की तरह हंस रहे बैठ के। अफसार आलम ने बिल्कुल सही कहा था, जो लोग सहाफत को सीढ़ी इस्तेमाल करके सरकारी ओहदा लेते वो बहरूपी है, और फहाद हुसैन बतौर अफसार आलम के उसने अपने आप को साबित किया कि वो भी वो बहरूपी है जिसने के सरकारी ओहदा लिया और सहाफत को इस्तेमाल करता रहा, लोगों को मिसलीड करता रहा। इस तरह के लोग हैं मीडिया में बैठे हुए, जो कोई चेयरमैन पीसीबी बन जाएगा, कोई चेयरमैन पैमरा बन जाएगा, कोई एमडी पीटीवी बन जाएगा, जो कि मिसलीड कर रहे थे। वो भी बहुत बड़ा तबका इसमें शामिल है। ਸੁਣ ਲਿਆ ਜੇ। ਤੇ ਮੇਰਾ ਖਿਆਲ ਹੈ ਕਿ ਇਸ ਤੋਂ ਗਾਂ ਗੱਲ ਕਰਨ ਦੀ ਹੁਣ ਲੋੜ ਕੋਈ ਨਹੀਂ ਰਹਿ ਗਈ। ਇਹ ਲੋਕੀ ਉਹ ਹੀ ਨੇ ਜਿਨ੍ਹਾਂ ਸਾਰਾ ਗੰਦਾ ਕੰਮ ਕੀਤਾ, ਤੇ ਹੁਣ ਸਵਾਲ ਪੁੱਛਦੇ ਨੇ ਵੀ ਜੀ ਕਿਉਂ ਮਿਲੇ ਹੋ। ਪਰ ਚੰਗਾ ਸਲਮਾਨ ਅਕਰਮ ਰਾਜਾ ਸਾਹਿਬ ਨੇ ਚੰਗੀ ਇਹਦੀ ਤਹਿ ਭਾਈ ਹੈ, ਮਤਲਬ ਇਹੋ ਜਿਹੀ ਇਸਤਰੀ ਫੇਰੀ ਹੈ ਕਿ ਵੱਟ ਛੱਟ ਕੱਢ ਦਿੱਤੇ ਨੇ। ਅੱਛਾ ਜੀ, ਅਗਲੀ ਖਬਰ ਹੈ ਕਿ ਬਾਬਰ ਸੱਤਾਰ ਸਾਹਿਬ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਇੱਕ ਪੂਰੀ ਕੰਪੇਨ ਕੀਤੀ ਗਈ। ਤੁਹਾਨੂੰ ਦੱਸਿਆ ਬਾਬਰ ਸੱਤਾਰ ਸਾਹਿਬ ਉਹ ਨੇ ਜਿਹੜੇ ਇਸ ਵੇਲੇ ISI ਜਿਹੜੀਆਂ ਖੁਫੀਆ ਫੋਨ ਰਿਕਾਰਡਿੰਗ ਕਰਦੇ ਨਾ ਕਾਲਾਂ, ਮਤਲਬ ਹੈ ਕਿ ਕੋਈ ਆਪਣੀ ਬੇਗਮ ਦੇ ਨਾਲ ਜਾਂ ਕਿਸੇ ਬੰਦੇ ਦੇ ਨਾਲ ਜਾਂ ਕਿਸੇ ਬੁੱਢੀ ਦੇ ਨਾਲ ਕੋਈ ਗੱਲ ਕਰ ਬੈਂਦਾ ਹੈ, ਤੇ ਉਹ ਗੱਲ ਰਿਕਾਰਡ ਕਰਦੇ ਨੇ, ਤੇ ਫਿਰ ਉਸ ਗੱਲ ਦੇ ਟੋਟੇ ਛੱਡਦੇ ਨੇ, ਤੇ ਉਹ ਟੋਟੇ ਵੀ ਮਰਜ਼ੀ ਦੇ ਛੱਡਦੇ ਨੇ ਵਿੱਚੋਂ ਕੱਟ ਕੇ, ਤੇ ਉਹ ਜਾਂ ਹੋਰ ਵੀ ਆਪਣੇ ਦਫ਼ਤਰ ਦੀ ਗੱਲ ਵੀ ਕੋਈ ਕਰਨ ਡਿਆ ਹੁੰਦਾ ਤੇ ਉਹਦੀਆਂ ਰਿਕਾਰਡਿੰਗ ਕਰਕੇ ਤੇ ਟੋਟੇ ਛੱਡਦੇ ਨੇ। ਸਾਡੇ ਬੜਾ ਪਸੰਦ ਹੈ ਸਾਡੀਆਂ ਏਜੰਸੀਆਂ ਵਾਲਿਆਂ ਨੂੰ ਇਹ ਕੰਮ। ਤੇ ਉਹ ਬਾਬਰ ਸੱਤਾਰ ਸਾਹਿਬ ਦੀ ਅਦਾਲਤ 'ਚ ਇਹ ਕੇਸ ਲੱਗਾ ਹੈ, ਤੇ ਉਹਨਾਂ ਤੋਨਾ ਫਿੱਟ ਕੀਤਾ ਇਸ ਕੇਸ ਨੂੰ ਪੂਰਾ ਚੰਗੇ ਤਰੀਕੇ ਦੇ ਨਾਲ। ਉਹ ਸੁਣ ਵੀ ਰਹੇ ਨੇ, ਤੇ ਚੰਗਾ ਉਹਨਾਂ ਨੇ ਜਿਹੜੇ ਬੰਬੇ ਬੁਲਾਏ ਨੇ। ਉਹ ਜਿਹੜੇ ਸਾਡੇ ਇੱਕ ਮੇਜਰ ਜਨਰਲ ਸਾਹਿਬ ਨੇ
ਹਾਫਿਜ਼, ਮੈਂ ਉਹ PTI ਵਾਲੇ ਨੂੰ ਆਖਣ ਡਿਆ, ਜਿਹੜਾ ਪਾਕਿਸਤਾਨ ਟੈਲੀ ਕਮਿਊਨੀਕੇਸ਼ਨ ਅਥਾਰਟੀ ਦੇ ਹਾਫਿਜ਼ੁਰ ਰਹਿਮਾਨ ਹੈ, ਉਹ ਵੀ ਬੜੇ ਭੈੜੇ ਕੰਮ ਕਰਦਾ ਵੈਸੇ। ਹਾਫਿਜ਼ ਵੀ ਲੋਕਾਂ ਨੂੰ ਐਵੇਂ ਟਵਿੱਟਰ ਦੇ ਉੱਤੇ ਹਰਾਸਾਂ ਕਰੀ ਆਉਂਦਾ, ਉਹਦਾ ਮਹਿਕਮਾ ਵੀ ਐਵੇਂ ਲੋਕਾਂ ਨੂੰ ਨੋਟਿਸ ਦਿੱਤੀ ਆਉਂਦਾ। ਹਾਫਿਜ਼ ਦਾ ਮਹਿਕਮਾ ਵੀ ਮੈਨੂੰ ਵੀ ਦਿੱਤਾ 1-2 ਵਾਰੀ, ਮੈਂ ਇੱਥੇ ਵਕੀਲ ਸਾਹਿਬ ਨਾਲ ਗੱਲ ਕੀਤੀ, ਹੁਣ ਗਾਹ ਨੋਟਿਸ ਦਿੱਤਾ ਤੇ ਕੋਈ ਉਹ ਸਰਬੰਧ ਕਰਾਂਗੇ ਹਾਫਿਜ਼ ਦਾ। ਫਿਰ ਬਹਰਹਾਲ ਹਾਫਿਜ਼ ਨੂੰ ਵੀ 5 ਲੱਖ ਰੁਪਈਆ ਉਹਨਾਂ ਨੇ ਠੋਕਿਆ ਜੁਰਮਾਨਾ, ਕਿਉਂਕਿ ਉਹਨਾਂ ਆਖਿਆ ਸੀ ਕਿ ਬਾਬਰ ਸਤਾਰ ਸਾਹਿਬ ਇਹ ਕੇਸ ਨਾ ਸੁਣਨ। ਉਹਨਾਂ ਕਿਹਾ ਵੀ ਕਿਉਂ ਨਾ ਸੁਣਾ, ਕੀ ਇਤਰਾਜ਼ ਕੀ ਹੈ, ਮੈਂ ਕਿਹੜਾ ਭੈੜਾ ਕੰਮ ਕੀਤਾ ਦੱਸੋ। ਫਿਰ ਜਵਾਬ ਕੋਈ ਵੀ ਨਹੀਂ ਸੀ। ਉਹਨਾਂ ਨਾਲ IB ਵਾਲਿਆਂ ਨੂੰ ਵੀ ਠੋਕਿਆ, ਨਾਲ ਉਹਨਾਂ ਪੈਮਰਾ ਵਾਲਿਆਂ ਨੂੰ ਵੀ ਠੋਕਿਆ 5 ਲੱਖ ਰੁਪਈਆ ਜੁਰਮਾਨਾ, ਤੇ FIA ਨੂੰ ਵੀ ਠੋਕਿਆ। ਉਹ ਉਹਨਾਂ ਸਾਰਿਆਂ ਆਖਿਆ ਸੀ ਤੁਸੀਂ ਇਹ 6 ਜੱਜਾਂ 'ਚੋਂ ਜਿਹਨਾਂ ਲੈਟਰ ਲਿਖਿਆ ਸੀ, ਉਹਨਾਂ ਲੈਟਰ ਤੇ ਮੈਂ ISI ਦੇ ਬਾਰੇ ਲਿਖਿਆ ਸੀ, ਇਹ ਤੁਸੀਂ ਚਾਰੋਂ ਜਿਹੜੇ ISI ਦੀ ਪ੍ਰਾਕਸੀ ਹੋ, ਮੀਨ ਤੁਸੀਂ ਉਹਨਾਂ ਦੇ ਮਰਾਸੀ ਹੋ ISI ਵਾਲਿਆਂ ਦੇ, ਤੁਹਾਡਾ ਕੀ ਕੰਮ ਹੈ ਬਈ? ਉਹ ISI ਵਾਲੇ ਦੇਣ ਐਪਲੀਕੇਸ਼ਨ ਵੀ ਮੈਂ ਨਾ ਸੁਣਾ, ਤੁਹਾਡਾ ਕੀ ਕੰਮ ਹੈ? ਤੁਹਾਡੇ ਨਾਲ ਕੀ ਲੈਣ ਦੇਣ? ਤੁਹਾਡੇ ਖਿਲਾਫ ਲੈਟਰ ਲਿਖਿਆ ਸੀ। ਬਹਰਹਾਲ ਬਾਬਰ ਸਤਾਰ ਸਾਹਿਬ ਚੰਗੇ ਤਗੜੇ ਹੋ ਕੇ ਇਹਨਾਂ ਨੂੰ ਜੁੜ ਗਏ ਨੇ, ਤੇ ਇਹਨਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਖਿਲਾਫ ਕੀਤਾ ਜੀ ਇਹਨਾਂ ਕੋਲ ਬਰੂਨੀ ਨੈਸ਼ਨੈਲਿਟੀ ਹੈ। ਇੱਕ ਤਾਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ, ਇਹ ਜਿੰਨੇ MNA MPA ਨੇ, ਜਿੰਨੇ ਬਿਊਰੋਕਰੇਟ ਨੇ, ਜਿੰਨੇ ਸਾਡੇ ਫੌਜੀ ਭਰਾ ਨੇ, ਇਹ ਬਾਹਰ ਜਾਂਦੇ ਨੇ ਤੇ ਉੱਥੇ ਆਉਂਦੇ ਨੇ ਜੀ ਮੇਸੀਜ਼ ਦੇ ਵਿੱਚ ਸ਼ਾਪਿੰਗ ਵੀ ਕਰਾਓ, ਤੇ ਉੱਥੇ ਸ਼ਰਾਬ ਦੀਆਂ ਬੋਤਲਾਂ ਵੀ ਖੁੱਲ੍ਹਦੀਆਂ ਨੇ, ਡੱਟ ਖੁੱਲ੍ਹਦੇ ਨੇ, ਇੰਜ ਟੱਕ ਟੱਕ ਦੀਆਂ ਆਵਾਜ਼ਾਂ ਆਉਂਦੀਆਂ ਨੇ, ਤੇ ਪਤਾ ਨਹੀਂ ਕਿਹੜੇ ਕਿਹੜੇ ਕਲੱਬਾਂ ਦੀਆਂ ਚੁੱਪ ਕਰਕੇ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਉਹਨਾਂ ਦੇ ਖੀਸਿਆਂ 'ਚੋਂ ਪੈਸੇ ਕੱਢ ਕੇ ਤੇ ਕਲੱਬਾਂ 'ਚ ਵੀ ਫਿਰਦੇ ਨੇ। ਉਹ ਇੱਕ ਤੇ ਸ਼ੇਰ ਜਵਾਨ ਸਾਡਾ ਚੌਧਰੀ ਨਿਜ਼ਾਮਦੀਨ ਵਾਲੇ ਪਾਸਿਓਂ, ਸਾਡੀ ਹਕੂਮਤ ਦੇ ਦੌਰਾਨ ਇੱਕ ਚੌਧਰੀ ਨਿਜ਼ਾਮਦੀਨ ਵਾਲੇ ਪਾਸਿਓਂ ਬੰਦਾ ਗਿਆ ਬਾਹਰ, ਉਹਨੇ ਅਮਰੀਕਾ 'ਚ ਇੱਕ ਸਾਡਾ ਜਾਣਨ ਵਾਲਾ ਉਹਦਾ ਕ੍ਰੈਡਿਟ ਕਾਰਡ ਲੈ ਲਿਆ ਵੀ ਮੈਂ ਸ਼ਾਪਿੰਗ ਕਰਨੀ, $20,000 ਦੀ ਉਹਨੇ ਉਸ ਕ੍ਰੈਡਿਟ ਕਾਰਡ ਤੇ ਕੋਈ 4-5 ਘੰਟਿਆਂ ਦੇ ਵਿੱਚ ਸ਼ਾਪਿੰਗ ਕਰ ਦਿੱਤੀ। ਉਹ ਜਿਵੇਂ ਮੰਗਵਾ ਮੋਟਰਸਾਈਕਲ ਨਾ ਕਿਸੇ ਨੂੰ ਲੱਭ ਜਾਏ ਤੇ ਉਹਦੇ ਭਮੀਰੀਆਂ ਪਵਾ ਦਿੰਦਾ ਥੋੜੀ ਦੇਰ ਦੇ ਵਿੱਚ ਹੀ। ਉਹ ਭਾ ਦੇ ਹੱਥ ਕਿਸੇ ਨੇ ਉਹ ਦੇ ਦਿੱਤਾ ਉਹਨੂੰ ਕ੍ਰੈਡਿਟ ਕਾਰਡ ਆਪਣਾ, ਤੇ ਉਹਨੇ $20,000 ਦੀ ਸ਼ਾਪਿੰਗ ਕੋਈ 4-5 ਘੰਟਿਆਂ 'ਚ ਕਰਕੇ, ਤੇ ਉਹ ਮੇਰਾ ਖਿਆਲ ਕ੍ਰੈਡਿਟ ਕਾਰਡ ਵੀ ਤੱਤਾ ਕਰਦਾ ਤੇ ਮਸ਼ੀਨਾਂ ਵੀ ਤੱਤੀਆਂ ਕਰ ਦਿੱਤੀਆਂ। ਉਹ ਮੇਰਾ ਖਿਆਲ ਹੈ ਕਿ ਮਸ਼ੀਨ ਨੇ ਬਾਹਰ ਨਿਕਲ ਕੇ ਹੱਥ ਜੋੜੇ ਕਿ ਵੀਰ ਜੀ ਹੁਣ ਰਹਿਣ ਦਿਓ, ਇੰਨਾ ਹੀ ਕਾਫੀ ਹੈ, ਤੇ ਉਦੋਂ ਜਾ ਕੇ ਉਹ ਮੁੜਿਆ। ਤੇ ਬਹਰਹਾਲ ਮੈਨੂੰ ਇਹ ਸਮਝ ਨਹੀਂ ਹੈ ਵੀ ਇਹ ਸਾਡੀ ਜਮਾਤ ਦੇ ਬੰਦੇ ਹੋਣ, ਦੂਸਰੇ ਬੰਦੇ ਹੋਣ, ਆਮ ਪਾਕਿਸਤਾਨੀ ਹੋਣ, ਇਹ ਰਿਸ਼ਤਾ ਜੇ ਕਿਤੇ ਚਾਚੇ ਦੀ ਧੀ ਦਾ ਲੱਭ ਜੇ ਬਾਹਰ ਤੇ ਉਹ ਬੜੀ ਚੰਗੀ ਗੱਲ ਹੈ। ਇਸੇ ਤਰੀਕੇ ਨਾਲ ਜੇ ਮੇਰਾ ਮਤਲਬ ਹੈ ਕਿ ਆਪਣੀ ਬੱਚੀ ਦਾ ਉਧਰ ਚਾਚੇ ਦੇ ਮੁੰਡੇ ਵਾਲਾ ਹੋ ਜੇ, ਮਾਸੀ ਦੇ ਮੁੰਡੇ ਵਾਲ, ਉਹ ਵੀ ਠੀਕ ਹੈ। ਓਵਰਸੀਜ਼ ਆਉਣ ਤੇ ਜਿਸ ਵੇਲੇ ਕੋਈ ਤੋਹਫਾ ਸ਼ੁਫਾ ਲੈ ਆਉਣ, ਕੋਈ ਖੁਸ਼ਬੂ ਲਾਉਣ ਵਾਲੀ, ਉਹ ਵੀ ਠੀਕ ਹੈ। ਵੈਸੇ ਵੀ ਓਵਰਸੀਜ਼ ਸਾਡੇ ਭਰਾ ਨੇ ਤੇ ਅੱਗੋਂ ਪਿੱਛੋਂ ਉਹਨਾਂ ਦੇ ਪਿੱਛੇ ਲੱਠ ਲੈ ਕੇ ਪਈ ਰਹਿੰਦੇ ਨੇ ਓਵਰਸੀਜ਼ ਦੇ, ਇਹ ਜੀ ਬੈਰੂਨੀ ਨੈਸ਼ਨੈਲਿਟੀ ਹੈ ਤੇ ਨੈਸ਼ਨੈਲਿਟੀ ਹੈ ਤੇ ਇਹ ਹੋ ਗਿਆ ਤੇ ਉਹ। ਮੈਨੂੰ ਇਹ ਦੱਸੋ ਕਿ ਨੈਸ਼ਨੈਲਿਟੀ ਜਿਹੜਾ ਰੱਖਣਾ ਕਿਸੇ ਹੋਰ ਮੁਲਕ ਦੀ, ਉਹਦੇ ਨਾਲ ਕੋਈ ਬੰਦਾ ਜਿਹੜਾ ਹੈ ਉਹ ਘੱਟ ਮੁਹੱਬੇ ਵਤਨ ਹੋ ਜਾਂਦਾ ਹੈ। ਹੁਣ ਮੇਰੇ ਕੋਲ ਨੈਸ਼ਨੈਲਿਟੀ ਨਹੀਂ ਹੈਗੀ, ਮੇਰੇ ਕੋਲ ਸਿਰਫ ਪੱਕਾ ਵੀਜ਼ਾ ਅਮਰੀਕਾ ਦਾ, ਤੇ ਮੈਂ ਨੈਸ਼ਨੈਲਿਟੀ ਜਾਣ ਕੇ ਨਹੀਂ ਸੀ ਲਈ, ਮੈਂ ਲੈ ਸਕਦਾ ਸਾਂ ਬੜੇ ਸਾਲ ਪਹਿਲਾਂ, ਮੇਰਾ ਦਿਲ ਨਹੀਂ ਸੀ ਤੇ ਮੈਂ ਨਹੀਂ ਲਈ। ਲੇਕਿਨ ਕੀ ਇਹ ਮੈਂ ਜ਼ਿਆਦਾ ਮੁਹੱਬੇ ਵਤਨ ਬਣ ਜਾਣਾ ਨੈਸ਼ਨੈਲਿਟੀ ਲੈ ਕੇ? ਤੇ ਜਿਨ੍ਹਾਂ ਲਈ ਉਹ ਮੇਰੇ ਤੋਂ ਘੱਟ ਨੇ, ਮਤਲਬ ਇਹ ਸ਼ਾਇਦ ਰਜ਼ਾ ਰਾਂਝਾ ਘੱਟ ਹੈ, ਤੇ ਇਹ ਆਪਣਾ ਮੇਰਾ ਮਤਲਬ ਵਕਾਰ ਸਾਹਿਬ ਘੱਟ ਨੇ ਸਾਡੇ, ਆਪਣਾ ਜਾਂ ਜਿੰਨੇ ਵੀ ਸਾਡੇ ਦੋਸਤ ਇੱਥੇ ਰਹਿੰਦੇ ਨੇ, ਇਹ ਜ਼ਿਆਉਰ ਰਹਿਮਾਨ ਸਾਹਿਬ ਸਾਡੇ ਕਨੈਟੀਕਟ ਵਾਲੇ ਜਿਹੜੇ ਨੇ ਉਹ ਘੱਟ ਮੁਹੱਬੇ ਵਤਨ ਨੇ, ਜਾਂ ਅਮਜਦ ਨਵਾਜ਼ ਸਾਹਿਬ ਜਿਹੜੇ ਘੱਟ ਨੇ, ਜਾਂ ਰਾਜਾ ਯਾਕੂਬ ਸਾਹਿਬ ਘੱਟ ਨੇ। ਇਹ ਸਾਰੇ ਲੋਕ ਉਨੇ ਹੀ ਮੁਹੱਬੇ ਵਤਨ ਨੇ, ਮੇਰੇ ਤੋਂ ਬਹੁਤੇ ਮੁਹੱਬੇ ਵਤਨ ਨੇ ਸਾਰੇ ਦੇ ਸਾਰੇ। ਤੇ ਇਹ ਜ਼ਰਾ ਆਪਣੀ ਤਵੱਜੋ ਜ਼ਰਾ ਚੇਂਜ ਕਰੋ। ਇਹ ਜਿਹੜਾ ਆਮ ਇਹ ਸਿਆਸਤਦਾਨਾਂ ਬਿਊਰੋਕਰੇਟਾਂ ਦੇ ਵਿੱਚ ਤੇ ਹੈ ਹੀ ਹੈ ਬਿਮਾਰੀ, ਆਮ ਪਬਲਿਕ 'ਚ ਵੀ ਇਹ ਬਿਮਾਰੀ ਜੇ। ਉਹਨਾਂ ਨੂੰ ਵੀ ਇਹੀ ਹੈ ਕਿ ਜਿਹੜਾ ਓਵਰਸੀਜ਼ ਪਾਕਿਸਤਾਨੀਆਂ ਨੇ ਜੀ ਉਹਦੇ ਕੋਲ ਨੈਸ਼ਨੈਲਿਟੀ, ਉਹ ਮੁਹੱਬੇ ਵਤਨ ਨਹੀਂ ਰਿਹਾ। ਮੈਨੂੰ ਇਹ ਦੱਸੋ ਵੀ ਇਹ ਜਿਹੜਾ ਲੁੱਟ ਕੇ ਪਾਕਿਸਤਾਨ ਵੇਚ ਕੇ ਖਾ ਗਏ, ਇਹਨਾਂ ਕੋਲ ਤਾਂ ਨੈਸ਼ਨੈਲਿਟੀਆਂ ਨਹੀਂ ਸਨ, ਤੇ ਇਹਨਾਂ ਕੋਲ ਲੁੱਟ ਕੇ ਖਾ ਦਿੱਤਾ। ਜਿਹੜਾ ਤੁਹਾਡਾ ਪਟਵਾਰੀ ਤੁਹਾਡੇ ਕੋਲ ਰਿਸ਼ਵਤ ਲੈਂਦਾ, ਇਹਦੇ ਕੋਲ ਨੈਸ਼ਨੈਲਿਟੀ ਹੁੰਦੀ ਹੈ। ਜਿਹੜਾ ਤੁਹਾਡੀਆਂ ਮਿਰਚਾਂ ਦੇ ਵਿੱਚ ਇੱਟਾਂ ਪਾ ਕੇ ਦਿੰਦਾ ਹੈ ਤੇ ਤੁਹਾਨੂੰ ਭੈੜੀ ਦਵਾਈ ਦਿੰਦਾ ਜਿਹਦੇ ਨਾਲ ਤੁਹਾਡਾ ਮਾਂ ਪਿਓ ਮਰ ਜਾਂਦਾ ਖਾ ਕੇ, ਇਹਦੇ ਕੋਲ ਬਾਹਰ ਦੀ ਨੈਸ਼ਨੈਲਿਟੀ ਹੁੰਦੀ ਹੈ। ਇਹ ਜਿਹੜਾ ਪੁਲਿਸ ਦੇ ਥਾਣੇ ਜਾਂਦੀਆਂ ਨੇ ਔਰਤਾਂ ਸਾਡੀਆਂ, ਤੇ ਉੱਥੇ ਆਪਣੀ FIR ਦਰਜ ਕਰਾਉਣੀ ਜਾਂਦੀਆਂ ਤੇ ਉੱਥੇ ਉਹਨਾਂ ਦੀ ਇੱਜ਼ਤ ਲੁੱਟ ਲੈਂਦੇ ਨੇ, ਉਹਨਾਂ ਦੇ ਕੋਲ ਮੈਨੂੰ ਦੱਸੋ ਨੈਸ਼ਨੈਲਿਟੀ ਹੁੰਦੀ ਹੈ? ਤੇ ਇਹ ਨੈਸ਼ਨੈਲਿਟੀ ਦੇ ਨਾਲ ਚੰਗੇ ਭੈੜੇ ਕੰਮ ਹੁੰਦੇ ਨੇ। ਨੈਸ਼ਨੈਲਿਟੀ ਤੇ ਦੇਖੋ ਕਾਇਦੇ ਆਜ਼ਮ ਤੇ ਅਲਾਮਾ ਇਕਬਾਲ ਜਿਹੜੇ ਸਨ ਉਹ ਵੀ ਬਾਹਰ ਪੜ੍ਹਨ ਗਏ ਸਨ ਤੇ ਬਾਹਰ ਕੰਮ ਕਰਦੇ ਰਹੇ ਨੇ, ਤੇ ਕੀ ਉਹਨਾਂ ਨੂੰ ਵੀ ਅਸੀਂ ਇਹ ਆਖ ਦਿਆਂਗੇ? ਕੁਝ ਹਯਾ ਨੂੰ ਹੱਥ ਮਾਰਿਆ ਕਰੋ। ਇਹ ਜਿਹੜੇ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਇਹੋ ਜਿਹੀ ਬਕਵਾਸ ਕਰਦੇ ਨੇ। ਓਵਰਸੀਜ਼ ਪਾਕਿਸਤਾਨੀ ਵੈਸੇ ਜੱਫੀਆਂ ਬੜੀਆਂ ਪਾਉਂਦੇ ਨੇ ਜਦੋਂ ਉਹਨਾਂ ਨਾਲ ਕੰਮ ਹੋਵੇ, ਤੇ ਅੱਗੋਂ ਪਿੱਛੋਂ ਜਨਾਬ ਉਹਨਾਂ ਨੂੰ ਜਿਹੜਾ ਗੱਦਾਰ ਬਣਾਇਆ ਹੁੰਦਾ ਵੀ ਇਹਨਾਂ ਨੈਸ਼ਨੈਲਿਟੀ ਲੈ ਲਈ। ਬਹਰਹਾਲ ਜਿਹੜੇ ਹੈ ਨੇ ਨਾ ਜੀ ਬਾਬਰ ਸਤਾਰ ਸਾਹਿਬ, ਉਹਨਾਂ ਕੋਲ ਵੀ ਨੈਸ਼ਨੈਲਿਟੀ ਕਿਸੇ ਹੋਰ ਮੁਲਕ ਦੀ ਨਹੀਂ ਹੈਗੀ, ਪਰ ਇਹਨਾਂ ਨੇ ਉਹਨਾਂ ਦੇ ਖਿਲਾਫ ਜਿਹੜਾ ਨਾ ਜੀ ਚੰਗਾ ਇਹ ਕੰਮ ਧਮਾਇਆ ਕਿ ਜੀ ਬੜੀ ਨੈਸ਼ਨੈਲਿਟੀ ਹੈ ਤੇ ਇਹ ਤੇ ਉਹ ਹੈ। ਹੁਣ ਹੋ ਗਏ ਨੇ ਸਿੱਧੇ ਜੱਜ 6 ਜਿਹੜੇ ਨੇ। ਹੁਣ ਜ਼ਰਾਏ ਨਾਲ ਸਾਨੂੰ ਇਹ ਪਤਾ ਲੱਗਣ ਡਿਆ ਹੈ ਕਿ ਜੀ ਇਹ ਬਾਬਰ ਸਤਾਰ ਸਾਹਿਬ ਜਿਹੜੇ ਨਾ ਉਹ ਹੁਣ ਤੋਹੀਨੇ ਅਦਾਲਤ ਦਾ ਇਸਲਾਮਾਬਾਦ ਹਾਈ ਕੋਰਟ ਕੰਮ ਸ਼ੁਰੂ ਕਰੇਗੀ। ਉਹ ਕਿਉਂਕਿ ਉਹਨਾਂ ਕੋਲ ਨੈਸ਼ਨੈਲਿਟੀ ਨਹੀਂ ਹੈਗੀ, ਇਹਨਾਂ ਝੂਠ ਫੈਲਾਇਆ। ਹੁਣ ਇਹਨਾਂ ਨੂੰ ਨੋਟਿਸ ਦਿੱਤੇ ਜਾਣਗੇ ਤੇ ਇਹਨਾਂ ਨੂੰ ਸੱਦ ਕੇ ਪੁੱਛਿਆ ਜਾਏਗਾ ਵੀ ਕਾਕਾ ਬੱਲੀ ਇਹ ਤੁਹਾਨੂੰ ਕਿਹੜੇ ਨਿਜ਼ਾਮਦੀਨ ਨੇ ਆਖਿਆ ਸੀ? ਨਿਜ਼ਾਮਦੀਨ ਦੇ ਵਿੱਚ ਵੀ ਤੁਹਾਨੂੰ ਪਤਾ ਲੈਵਲ ਨੇ ਨਾ, ਕਿਹੜੇ ਲੈਵਲ ਤੋਂ ਤੁਹਾਨੂੰ ਆਖਿਆ ਗਿਆ ਸੀ ਵੀ ਇਹ ਕੰਮ ਪਾਓ? ਤੇ ਹੋਰ ਵੀ ਕਈਆਂ ਨੂੰ ਮੇਰੇ ਖਿਆਲ ਹੁਣ ਹੋਸ਼ ਟਿਕਾਣੇ ਆ ਜਾਏਗਾ ਤੇ ਗਾਂ ਇਹੋ ਜਿਹੇ ਕੰਮ ਨਹੀਂ ਕਰਨਗੇ। ਅੱਛਾ ਜੀ, ਇਸ ਤੋਂ ਗਾਂ ਵੀ ਗਾਂ ਤੁਰੀਏ, ਖਬਰਾਂ ਤੇ ਹੋਰ ਵੀ ਸਨ, ਲੇਕਿਨ ਉਹ ਹੁਣ ਜ਼ਰਾ ਥੋੜ੍ਹਾ ਜਿਹਾ ਉਹਨਾਂ ਦੇ ਉੱਤੇ ਅਸੀਂ ਚਾਨਣ ਬਾਅਦ 'ਚ ਪਾਵਾਂਗੇ। ਇੱਕ ਖਬਰ ਤੁਹਾਨੂੰ ਦੇ ਦਿੰਦੇ ਕਿ PTI ਦਾ ਇੱਕ ਕਾਰਕੁਨ ਕਾਮਰਾਨ ਮਹਿਮਦ
ਉਹਨੂੰ KPK ਦੇ ਵਿੱਚੋਂ ਚੁੱਕ ਲਿਆ ਸੀ। ਹਕੂਮਤ ਵੀ ਸਾਡੀ ਉੱਥੇ ਤੇ ਏਜੰਸੀਆਂ ਨੇ ਚੁੱਕ ਲਿਆ ਸੀ। ਬਹਰਹਾਲ ਅਲੀ ਅਮੀਨ ਗੰਡਾਪੁਰ ਨੂੰ ਸ਼ਾਬਾਸ਼ ਦੇਣੀ ਪਏਗੀ ਕਿ ਉਹਨੇ ਕਾਫੀ ਕੰਮ ਕੀਤਾ ਇਹਦੇ ਉੱਤੇ ਤੇ ਉਹਨਾਂ ਨੂੰ ਰਿਹਾਈ ਮਿਲੀ ਹੈ ਤੇ ਉਹ ਘਰ ਆ ਗਏ ਨੇ। ਆਖਿਆ ਜਾਂਦਾ ਵੀ ਉਹ ISI ਦੇ ਕੋਲ ਸਨ ਲੇਕਿਨ ਹੁਣ ਛੁੱਟ ਕੇ ਘਰ ਆ ਗਏ ਨੇ। ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ, ਲੇਕਿਨ ਨਾਲ ਅਫਸੋਸ ਦੀ ਗੱਲ ਹੈ ਵੀ ਸਾਡੀ ਉੱਥੇ ਹਕੂਮਤ ਵੀ ਸੀ ਤੇ ਉਸ ਦੇ ਬਾਵਜੂਦ ਇਹ ਏਜੰਸੀਆਂ ਮੁੜਦੀਆਂ ਕੋਈ ਨਹੀਂ। ਇਹ ਪਤਾ ਨਹੀਂ ਕਰਨਾ ਕੀ ਚਾਹੁੰਦੀਆਂ ਨੇ। ਲੇਕਿਨ ਅਲੀ ਅਮੀਨ ਗੰਡਾਪੁਰ ਸਾਹਿਬ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਇਸ ਕੰਮ ਨੂੰ ਕੁੰਝਿਆ ਤੇ ਕੋਸ਼ਿਸ਼ ਕਰਕੇ ਤੇ ਇਹ ਬੰਦੇ ਦੀ ਰਿਹਾਈ ਜਿਹੜੀ ਉਹ ਮੁਮਕਿਨ ਬਣਾਈ ਹੈ। ਆਉਣੇ ਜੀ ਹੁਣ ਤੁਹਾਡੀਆਂ ਚਿੱਠੀਆਂ ਪੱਤਰਾਂ ਵਾਲੇ ਪਾਸੇ ਤੇ ਸਭ ਤੋਂ ਪਹਿਲੇ ਜਿਹੜਾ ਨਾ ਉਹ ਗਜ਼ਾਲਾ ਕੌਸਰ ਸਾਹਿਬਾ, ਇਹ ਸਾਡੀ ਜਿਹੜੀ ਮਾਸੀ ਸਾਹਿਬਾ ਨੇ, ਇਹਨਾਂ ਨੇ ਸਾਨੂੰ ਪਹਿਲਾਂ ਵੀ ਬੜੀ ਚੰਗੀ ਫੀਡਬੈਕ ਹਮੇਸ਼ਾ ਦਿੱਤੀ ਹੈ ਤੇ ਹੁਣ ਵੀ ਉਹ ਆਂਦੇ ਨੇ ਕਿ ਤੁਹਾਡਾ ਜਿਹੜਾ ਵੀਲੌਗ ਹੈ ਨਾ ਇਸ ਤੰਗੀ ਦੇ ਮਾਹੌਲ ਦੇ ਵਿੱਚ ਇੱਕ ਆਵਾਜ਼ ਦਾ ਜਿਹੜਾ ਨਾ ਉਹ ਮਿੱਠਾ ਤੇ ਠੰਡਾ ਝੋਂਕਾ ਹੈ ਤੇ ਤੁਸੀਂ ਜਿਹੜਾ ਨਾ ਉਹ ਸਾਨੂੰ ਜ਼ਰਾ ਖੁਸ਼ ਰੱਖਦੇ ਹੋ ਤੇ ਖਬਰਾਂ ਜਿਹੜੀਆਂ ਦਿੰਦੇ ਹੋ ਤੇ ਜ਼ਰਾ ਥੋੜ੍ਹਾ ਜਿਹਾ ਖੂਨ ਵੱਧ ਜਾਂਦਾ ਹੈ। ਬੜੀ ਮਿਹਰਬਾਨੀ ਹੈ ਜੀ। ਅੱਛਾ ਜੀ, ਅਗਲੀ ਤੁਹਾਨੂੰ ਜਿਹੜੀ ਗੱਲ ਦੱਸਣੀ ਉਹ ਤੁਹਾਨੂੰ ਇਹ ਇੱਕ ਅਸੀਂ ਸਕਰੀਨਸ਼ਾਟ ਵਿਖਾਉਂਦੇ ਹਾਂ। ਇਹ ਪੂਰੀ ਵੈਸੇ ਤਾਂ ਖਬਰ ਹੈ, ਕਿਸ ਵੇਲੇ ਤੇ ਵੀਲਾਗ ਕਰਾਂਗੇ। ਇਹ ਕੋਈ ਨਿਮਰਾ ਮਲਿਕ ਸਾਹਿਬਾ ਨੇ, ਇਹਨਾਂ ਨੇ ਇਹ ਕੀਤਾ। ਉਹਨਾਂ ਕਿਹਾ ਜੀ ਗੰਦਮ ਨੂੰ ਹੱਥ ਲਾਇਆ ਤੇ ਕਿਸਾਨ ਉੱਜੜ ਗਏ। ਬਾਜੀ ਨੇ ਪੁਲਿਸ ਦੀ ਵਰਦੀ ਪਾਈ ਤੇ ਤੁਹਾਡੇ ਸਾਹਮਣੇ ਹੀ ਹੈ ਵੀ ਜਿਹੜੇ ਖਵਾਜਾ ਸਰਾ ਨੇ ਉਹਨਾਂ ਫੈਂਟਾ ਕੱਢ ਦਿੱਤਾ ਤੇ ਹੁਣ ਡਾਕਟਰਾਂ ਦੀ ਵਰਦੀ ਪਾਈ। ਅੱਲਾ ਖੈਰ ਕਰੇ ਡਾਕਟਰਾਂ ਨਾਲ ਕੀ ਹੋਣਾ ਹੈ। ਇਹ ਵੈਸੇ ਸੋਚਣ ਮੈਂ ਵੀ ਡਿਆ ਵੀ ਹੁਣ ਡਾਕਟਰਾਂ ਨਾਲ ਕੀ ਹੋਏਗਾ। ਬਾਜੀ ਨੇ ਜਿਸ ਤਰ੍ਹਾਂ ਕਣਕ ਨੂੰ ਹੱਥ ਲਾਇਆ ਤੇ ਪੁਲਿਸ ਵਾਲਿਆਂ ਦੀ ਵਰਦੀ ਪਾ ਕੇ ਸਮੈਣ ਬਣੀ ਹੈ ਬਾਜੀ। ਗਾਂ ਹੁਣ ਡਾਕਟਰਾਂ ਦੀ ਮੈਨੂੰ ਪਤਾ ਨਹੀਂ ਬਾਜੀ ਨੇ ਡਾਕਟਰ ਦੀ ਵਰਦੀ ਪਾਈ ਹੈ ਕਿ ਨਰਸ ਦੀ ਪਾਈ ਹੈ ਕਿ ਸਟਾਫ ਨਰਸ ਦੀ ਪਾਈ ਹੈ, ਇਹ ਮੈਨੂੰ ਨਹੀਂ ਪਤਾ। ਬਹਰਹਾਲ ਪਾਈ ਹੈ ਤੇ ਹੁਣ ਇਹਨਾਂ ਦੇ ਨਾਲ ਪਤਾ ਨਹੀਂ ਕੀ ਹੁੰਦਾ ਹੈ। ਗੱਲ ਨਿਮਰਾ ਦੀ ਠੀਕ ਹੈ। ਅੱਛਾ ਜੀ, ਅੱਗੋਂ ਜਿਹੜਾ ਨਾ ਜੀ ਸਜਾਦ ਨਿਊਜ਼, ਇਹਨਾਂ ਨੇ ਆਖਿਆ ਜੀ ਸ਼ੇਖੂਪੁਰਾ ਵਾਕਿਆ ਦੇ ਵਿੱਚ ਪੁਲਿਸ ਨੇ ਬੇਟੇ ਦੇ ਸਾਹਮਣੇ ਬਾਪ ਦੇ ਕੰਨ ਪਕੜਵਾ ਦਿੱਤੇ ਤੇ ਬੇਟੇ ਨੇ ਗੁੱਸੇ 'ਚ ਆ ਕੇ ਪੁਲਿਸ ਵਾਲਿਆਂ ਨੂੰ ਕਤਲ ਕਰ ਦਿੱਤਾ। ਇਹ ਖਬਰ ਪੁਰਾਣੀ ਹੈ, ਮੈਨੂੰ ਪਤਾ ਇਸ ਖਬਰ ਦਾ ਸ਼ੇਖੂਪੁਰਾ ਦੇ ਵਿੱਚ ਹੋਈ ਸੀ ਇਹ ਖਬਰ ਪੁਰਾਣੀ ਹੈ, ਨਵੀਂ ਨਹੀਂ। ਬਹਰਹਾਲ ਇਹ ਕਾਰਵਾਈ ਤੇ ਪੁਲਿਸ ਵਾਲਿਆਂ ਦੀ ਰੂਟੀਨ ਦੀ ਹੈ। ਇਹ ਤੇ ਪੁਰਾਣੀ ਕੋਈ ਨਹੀਂ, ਕਿਉਂਕਿ ਪੁਲਿਸ ਵਾਲੇ ਤੇ ਰੋਜ਼ ਕੰਮ ਕਰਦੇ ਨੇ ਤੇ ਇਹ ਬਦਕਿਸਮਤੀ ਹੈ ਕਿ ਸਾਡੇ ਮੁਲਕ 'ਚ ਇਹੋ ਜਿਹੇ ਵਾਕਿਆਤ ਹੁੰਦੇ ਨੇ, ਕਿਉਂਕਿ ਇਹ ਹੋਣਾ ਨਹੀਂ ਸੀ ਚਾਹੀਦਾ। ਇਹਨੂੰ ਕਾਨੂੰਨ ਦੇ ਮੁਤਾਬਕ ਹੀ ਹੁੰਦਾ ਤੇ ਠੀਕ ਸੀ ਕੰਮ ਸਾਰਾ। ਲੇਕਿਨ ਮੇਰਾ ਖਿਆਲ ਉਹ ਬੱਚੇ ਨੂੰ ਹੋਏਗਾ ਕਿ ਉਹਨੂੰ ਕਾਨੂੰਨ ਤੋਂ ਇਨਸਾਫ ਨਹੀਂ ਮਿਲਣਾ, ਤੋਂ ਇਸ ਰਾਹ ਤੁਰ ਪਿਆ। ਨਾ ਤੁਰਦਾ ਤਾਂ ਚੰਗਾ ਸੀ। ਤੇ ਬਹਰਹਾਲ ਇਹ ਪੁਲਿਸ ਵਾਲਿਆਂ ਨੂੰ ਥੋੜ੍ਹੀ ਜਿਹੀ ਹੋਸ਼ ਫੜਨੀ ਚਾਹੀਦੀ ਹੈ ਵੀ ਆਵਾਮ ਇਹਨਾਂ ਕੋਲੋਂ ਤੰਗ ਹੈ ਤੇ ਇਹ ਕੁਝ ਖਿਆਲ ਕਰਨ। ਅੱਛਾ ਜੀ, ਇਹ ਅੱਗੋਂ ਅਦੀਲ ਮਲਿਕ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ ਤੁਹਾਡਾ ਵੀਲੌਗ ਮਿਸ ਨਹੀਂ ਕਰਦਾ, ਨਸ਼ਾ ਲੱਗ ਗਿਆ ਸਾਨੂੰ ਤੁਹਾਡੇ ਵੀਲੌਗ ਦਾ। ਤੇ ਇਹ ਤੁਸੀਂ ਜਿਹੜਾ ਨਾ ਬਾਜੀ ਆਖੋ, ਤੁਸੀਂ ਜਿਹੜਾ ਨਾ ਉਹ ਉਹਨਾਂ ਨੂੰ ਸਪੈਣ ਆਖੋ, ਨਾ ਬਾਜੀ ਆਖੋ, ਨਾ ਭੈਣ ਆਖੋ, ਨਾ ਭਾਬੀ ਆਖੋ, ਸਪੈਣ ਆਖੋ। ਨਾ ਬਈ ਮੈਂ ਇਹ ਕੰਮ ਨਹੀਂ ਕਰਨਾ, ਮੇਰੀ ਬਾਜੀ ਹੈ। ਮੈਂ ਜਾਂ ਤੇ ਭਾਬੀ ਸਾਹਿਬਾ ਆਖਾਂਗਾ ਜਾਂ ਬਾਜੀ ਸਾਹਿਬਾ ਆਖਾਂਗਾ। ਮੈਂ ਬੇਅਦਬੀ ਨਹੀਂ ਕਰਨੀ। ਮੇਰੇ ਤਾਂ ਪਹਿਲਾਂ ਹੀ ਮਗਰ ਚੜੇ ਰਹਿੰਦੇ ਨੇ ਉਹ ਇਹ ਗੱਲ ਕਹਿ ਕੇ ਕਿ ਇਹ ਬੜਾ ਬਦਤਮੀਜ਼ ਹੈ ਤੇ ਬੜੀ ਬਦਤਮੀਜ਼ੀ ਕਰਦਾ, ਮੈਂ ਇਹ ਕੰਮ ਨਹੀਂ ਕਰ ਸਕਦਾ। ਅੱਛਾ ਜੀ, ਆਸਿਮ ਅਯੂਬ ਸਾਹਿਬ ਕਹਿੰਦੇ ਨੇ ਕਿ ਜਿਹੜੇ ਨਕਵੀ ਸਾਹਿਬ ਨੇ ਉਹਨਾਂ ਨੇ ਆਖਿਆ, ਮੋਹਸਨ ਨਕਵੀ ਸਾਹਿਬ ਨੇ, ਕਿ ਪਾਕਿਸਤਾਨ ਅਗਰ T20 ਜਿੱਤ ਗਿਆ ਵਰਲਡ ਕੱਪ ਤੇ ਹਰ ਬੰਦੇ ਨੂੰ $1 ਲੱਖ ਜਿਹੜਾ ਨਾ ਹਰ ਪਲੇਅਰ ਨੂੰ ਉਹ ਦੇਣਗੇ। $1 ਲੱਖ ਦਾ ਮਤਲਬ ਕੋਈ ਪੌਣੇ 3 ਕਰੋੜ ਰੁਪਈਆ ਹੈ। ਉਹਨਾਂ ਕਿ ਹਰ ਪਲੇਅਰ ਨੂੰ ਦੇਵਾਂਗੇ ਤੇ ਉਹ ਆਂਦੇ ਨੇ ਕਿ ਇੰਨਾ ਰੁਪਈਆ ਇਹਨਾਂ ਦੇ ਕੋਲ ਅਗਰ ਹੈਗਾ ਹੈ ਤੇ ਇਹ ਗਰੀਬ ਕਿਸਾਨ ਜਿਹੜਾ ਮਰ ਗਿਆ ਹੈ ਸੜਕਾਂ ਦੇ ਉੱਤੇ, ਜਿਹਦਾ ਪੂਰੀ ਕਣਕ ਤਬਾਹ ਹੋ ਗਈ ਹੈ ਤੇ ਉਹ ਲੂਰ ਫਿਰਦਾ ਵਿਚਾਰਾ ਕਿ ਉਹਦਾ ਕੋਈ ਆਸਰਾ ਬਣੇ ਤੇ ਉਹਦੀ ਕੋਈ ਗੱਲ ਸੁਣੇ ਤੇ ਉਹਦੀ ਕਣਕ ਹੀ ਕਿਉਂ ਨਹੀਂ ਖਰੀਦ ਲੈਂਦੇ ਜੇ ਇਹਨਾਂ ਕੋਲ ਇੰਨਾ ਰੁਪਈਆ। ਇਹ ਗੱਲ ਤੁਸੀਂ ਬੜੀ ਡੂੰਘੀ ਕੀਤੀ ਹੈ ਤੇ ਬੜੀ ਚੰਗੀ ਕੀਤੀ ਹੈ, ਪਰ ਗੱਲ ਇਹ ਹੈ ਕਿ ਇਹਦੇ ਆਸਤੇ ਤਾਂ ਥੋੜ੍ਹਾ ਜਿਹਾ ਹਿਆ ਚਾਹੀਦਾ ਹੈ, ਕੋਈ ਖੌਫੇ ਖੁਦਾ ਚਾਹੀਦਾ ਹੈ ਤੇ ਕੁਝ ਸ਼ਰਮ ਚਾਹੀਦੀ ਹੈ, ਜਿਹੜੀ ਇਹਨਾਂ ਹੁਕਮਰਾਨਾਂ ਦੇ ਵਿੱਚ ਹੈ ਕੋਈ ਨਹੀਂ। ਲਓ ਜੀ, ਹੁਣ ਮੈਨੂੰ ਦਿਓ ਇਜਾਜ਼ਤ। ਤੇ ਅੱਜ ਟੌਪਿਕ ਹੋਰ ਵੀ ਸਨ ਕੁਝ, ਉਹ ਮੈਂ ਕੱਲ੍ਹ ਥੋੜ੍ਹੇ ਜਿਹੇ ਟੱਚ ਕਰਾਂਗਾ। ਕਾਫੀ ਸਾਰੀਆਂ ਖਬਰਾਂ ਰਹਿ ਗਈਆਂ ਨੇ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।